ਕਿ ਗਨ ਪੁਆਇੰਟ ਦੇ ਉੱਤੇ ਉਹਨੂੰ ਇਸਲਾਮ ਧਰਮ ਕਰਾ ਦਿੱਤਾ ਗਿਆ ਤੇ ਦੂਜੇ ਧਰਮ ਦੇ ਬੰਦੇ ਦੇ ਨਾਲ ਨਿਕਾਹ ਕਰਾ ਦਿੱਤਾ ਗਿਆ। ਉਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ, ਤੁਹਾਨੂੰ ਕਿੰਨੀ ਡਿਟੇਲ? ਮੁੰਡਾ ਵੀ ਨਹੀਂ ਹੈ, 49 ਇਅਰਸ ਦਾ ਇੱਕ ਅੰਕਲ ਟਾਈਪ ਹੈ। ਜਿੰਨੀ ਕੁੜੀ ਦੇ ਪਿਓ ਦੀ ਉਮਰ ਹੈ ਉਨੀ ਉਸ ਮੁੰਡੇ ਦੀ ਉਮਰ ਹੈ। 21 ਸਾਲ ਦੀ ਕੁੜੀ ਹੈਗੀ ਹੈ ਜੀ। 21 ਸਾਲ ਨਹੀਂ, 18 ਸਾਲ ਤੇ 1 ਮਹੀਨੇ ਦੀ ਕੁੜੀ ਹੋ। ਲੇਕਿਨ ਇਹ ਲਵ ਜਿਹੜਾ ਕਹਿ ਰਹੇ ਲਵ ਵਾਲਾ ਕੋਈ ਚੱਕਰ ਨਹੀਂ ਸੀ, ਇਹ ਪੂਰੀ ਪ੍ਰੀ ਪਲਾਨ ਸੀ। ਉਹ ਵੀਡੀਓ ਉਸ ਕੁੜੀ ਨੇ ਨਹੀਂ ਬਣਾਇਆ, ਬਣਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਵਿਆਹ ਕਰਕੇ ਦਿੱਲੀ ਲਿਆਏ ਗਏ ਨੇ। ਉਹ ਇਸ ਵੇਲੇ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਹੀ ਚੱਕੇ ਨੇ। ਭਰਾ ਨੇ ਮੇਕ ਕਰਾਈਆਂ ਉਹਦੇ ਮੁੰਡੇ ਕੁੜੀ ਦੀ ਟਿਕਟਾਂ ਦਿੱਲੀ ਭੇਜਣ ਵਾਸਤੇ। ਇਹ ਸਾਡਾ ਆਪਣਾ ਯੂਥ ਦਾ ਮਨ ਬਣਿਆ, ਕਿੱਥੇ ਮੋਲ ਠੀਕ ਨਹੀਂ ਹੈ, ਕੁੜੀ ਮੁੰਡਾ ਕਿੱਥੇ ਰਹਿਣਗੇ। ਇਹਨੇ ਵਿੱਚ ਉੱਥੇ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਲੋਕ ਸੀ ਉਹ ਵੀ ਮੈਨੂੰ ਅੱਖਾਂ ਕੱਢ ਕੇ ਦੇਖਣ ਲੱਗ ਪਏ। ਮੈਂ ਇਕੱਲਾ ਹੀ ਸੀ ਤੇ ਐਟ ਦਾ ਐਂਡ ਕੁੜੀ ਮੁੰਡੇ ਨੂੰ ਚੁੱਕਿਆ ਤੇ ਲੈ ਕੇ ਦਿੱਲੀ ਆ ਗਿਆ ਤੁਹਾਡੇ। ਤੇ ਹੁਣ ਪੋਲੀਟਿਕਸ ਚੱਲ ਰਹੀ ਹੈ ਇੱਥੇ। ਗੁਰੂ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਨੂੰ ਮਾਫ ਕਰ ਲਿਆ, ਆਪਾਂ ਉਹਨਾਂ ਦੇ ਕੰਟੈਕਟ 'ਚ ਕੀ ਆਣਾ। ਗੁਰਦੁਆਰਾ ਸਾਹਿਬ ਸਾਡਾ ਆਪਣਾ, ਅਸੀਂ ਜਿਲੇ ਮਰਜੀ ਜਾਈਏ। ਸਿਰਸਾ ਦੇ ਪਿਓ ਦਾ ਨਹੀਂ ਹੈ, ਨਾ ਉਹਨੇ ਖਰੀਦਿਆ ਦਾ। ਲੇਕਿਨ ਸਾਨੂੰ ਜਿਲੇ ਦੱਸੇ ਨਹੀਂ ਰਹੇ ਕਿ ਕਿੱਥੇ ਆਇਆ ਕਿੱਥੇ ਨਹੀਂ ਹੈ। ਉਹਨਾਂ ਦਾ ਫੋਨ ਕਰੋ ਤੇ ਕੋਈ ਹੋਰ ਚੁੱਕਦਾ ਹੈ। ਕੁੜੀ ਮੁੰਡਾ ਸਾਨੂੰ ਮਿਲ ਹੀ ਨਹੀਂ ਰਹੇ, ਨਾ ਮਾਂ ਪਿਓ ਮਿਲ ਰਹੇ। ਹਾਂ ਸਰ, ਮੀਡੀਆ ਦੇਖੋ ਨਾ, ਮੀਡੀਆ ਵੀ ਤੇ ਤੰਗ ਆ ਗਿਆ ਪੂਰਾ ਉੱਥੇ ਕਿ ਬਈ ਇਹਨਾਂ 'ਚ ਚੱਲ ਕੀ ਰਿਹਾ ਹੈ। ਮੁਸਲਮਾਨਾਂ ਨੇ ਸਾਨੂੰ ਇਹ ਕਿਹਾ ਕਿ ਅਗਰ ਤੁਹਾਡੇ ਨਾਲ ਕੁਝ ਐਸੀ ਗੱਲ ਹੋਈ ਸੀ ਸਾਨੂੰ ਦੱਸਣਾ ਸੀ ਕਿ ਭਾਈ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਸਾਡੇ ਇਸਲਾਮ ਦੇ ਵਿੱਚ ਅਗਰ ਇੱਦਾਂ ਦਾ ਕੋਈ ਕੰਮ ਕਰਦਾ ਹੈ ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਸਰਨਾ ਸਾਹਿਬ ਨੇ ਇਹ ਕਹਿਤਾ ਕਿ ਭਾਈ ਦਿੱਲੀ ਦੇ ਲੋਕ ਉਹਨਾਂ ਬੰਦਿਆਂ ਦੇ ਨਾਲ ਨਹੀਂ ਹਨ ਜਿਹੜੇ ਤੁਹਾਡਾ ਭਾਈਚਾਰਾ ਖਰਾਬ ਕਰਨਗੇ। ਜਾਂ ਮੁਸਲਿਮ ਕਮਿਊਨਿਟੀ ਵੱਲੋਂ ਇਸ ਮੁੱਦੇ ਦੇ ਉੱਤੇ ਸਿੱਖਾਂ ਦਾ ਪੂਰਾ ਸਾਥ ਦਿੱਤਾ ਜਾਏ? ਨਹੀਂ ਸਰ, ਦਿੱਤਾ ਜਾਏਗਾ। ਮੁਸਲਿਮ ਕਮਿਊਨਿਟੀ ਕਦੋਂ ਸਾਨੂੰ ਤੰਗ ਕਰਦੀ ਹੈ? ਇਹ ਕੁਝ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਨੇ। ਉਹ ਕਹਿੰਦੇ ਨੇ ਅਸੀਂ ਇਹਨੂੰ ਕੰਡੈਮ ਕਰਾਂਗੇ, ਇਹਦੇ ਉੱਪਰ ਅਸੀਂ ਆਪ ਮੌਲਾਨਾ ਸਾਰੇ ਜਿਹੜੇ ਬਹਿ ਕੇ ਇਸ ਗੱਲ ਨੂੰ ਤੈਅ ਕਰਾਂਗੇ ਕਿ ਅੱਜ ਤੋਂ ਬਾਅਦ ਸਾਡੇ ਸਰਦਾਰ ਵੀਰਾਂ ਦੇ ਨਾਲ ਭੈਣਾਂ ਦੇ ਨਾਲ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਰਿਜ਼ਰਵੇਸ਼ਨ ਮਿਲ ਰਹੀ ਹੈ ਤੇ ਕਸ਼ਮੀਰੀ ਸਰਦਾਰਾਂ ਨੂੰ ਵੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਇੰਡੀਆ ਦੀ ਆਇਡੈਂਟੀਟੀ ਕਿਸੇ ਨੇ ਰੱਖੀ ਉਹ ਸਰਦਾਰ ਨੇ। ਉੱਪਰ ਵਾਲੇ ਦੇ ਸਾਰੇ ਬੰਦੇ ਇੱਕੋ ਹੀ ਹਨ। ਆਪਾਂ ਇੱਥੇ ਧਰਮ ਅਲੱਗ ਭਾਈਚਾਰੇ ਨਾਲ ਰਹਿਣਾ ਚਾਹੀਦਾ, ਸਾਂਝ ਬਣਾ ਕੇ ਰਹਿਣੀ ਚਾਹੀਦੀ ਹੈ। ਦੁਨੀਆ 'ਚ ਕੁਝ ਲੈ ਕੇ ਨਹੀਂ ਜਾਣਾ। ਇੱਕ ਗੱਲ ਇਸ ਜਿਹੜੇ ਤੁਹਾਡੇ ਸਿਰਸਾ ਸਾਹਿਬ ਕੁੜੀ ਨੂੰ ਲੈ ਕੇ ਆਏ ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਡਿਸਟ੍ਰਿਕਟ ਕਮੇਟੀ ਸ਼੍ਰੀਨਗਰ ਨੂੰ ਮੈਂ ਦੱਸ ਕੇ ਜਾਂ ਜਿਹੜੇ ਇਲੈਕਟਡ ਮੌਜੂਦਾ ਮੈਂਬਰ ਹੈਗੇ ਸ਼੍ਰੀਨਗਰ ਦੇ ਡਿਸਟ੍ਰਿਕਟ ਜਿਹਦੇ ਕੇਸ ਬਣਿਆ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵੀ ਨਹੀਂ ਪਤਾ ਚੱਲਿਆ ਕਿ ਸਿਰਸਾ ਕੁੜੀ ਲੈ ਗਿਆ। ਜਿੱਥੇ ਮਰਜ਼ੀ ਬੁਲਾਉਣ, ਮੈਂ ਸਾਰਾ ਓਪਨ ਕਰ ਦਿਆਂਗਾ ਕਿ ਕੀ ਪ੍ਰੋਸੈਸ ਚੱਲ ਰਿਹਾ ਉੱਥੇ, ਕੀ ਹੋ ਰਿਹਾ ਇੱਥੇ, ਕੀ ਕਰਕੇ ਉੱਥੋਂ ਇਹ ਲੋਕ ਆਏ ਨੇ। ਇਹ ਸਰਨਾ ਸਾਹਿਬ ਦਿੱਲੀ ਤੋਂ ਆਏ ਸੀ ਤੇ ਮਿਲ ਲੈਂਦੇ, ਛੋਟਾ ਬੱਚਾ ਹੋ ਗਿਆ ਉਹਨਾਂ ਨੂੰ, ਇਹਨਾਂ ਨੇ ਉਹਨਾਂ ਨੂੰ ਮਿਲੇ ਤੱਕ ਨਹੀਂ। ਫਿਰ ਉੱਥੇ ਕੀ ਫਾਇਦਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੋਲ ਕੇ ਕਿ ਆਪਾਂ ਨੂੰ ਇੱਕੋ ਜਿਹਾ ਰਹਿਣਾ ਚਾਹੀਦਾ। ਆਪਾਂ ਜਿਹੜੇ ਕੁੜੀ ਨੂੰ ਲੈ ਕੇ ਆਏ, ਸਰਨਾ ਸਾਹਿਬ ਮੁੰਡੇ ਨੂੰ ਲੈ ਕੇ ਆਏ ਤੇ ਇਹ ਗੁਰਦੁਆਰਾ ਸਾਹਿਬ ਆਇਆ ਸੀ ਸ਼ਾਦੀ ਮਰਗ, ਬਾਹਰੋਂ ਹੀ ਭੱਜ ਗਿਆ। ਦੇਖੋ ਸਰ, ਫਿਰ ਇਹ ਗੁਰਦੁਆਰੇ ਦੇ ਵਿੱਚ ਕਹਿ ਰਹੇ ਸਾਨੂੰ ਇੱਕ ਹੋਣਾ, ਸੰਗਤ ਨੂੰ ਕਹਿ ਰਹੇ ਤੇ ਬਾਅਦ ਵਿੱਚ ਜਿਹੜਾ ਗਰਾਊਂਡ ਤੇ ਹੈ ਉਹ ਕੁਝ ਨਹੀਂ ਹੈ, ਜ਼ੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਕਸ਼ਮੀਰ ਦੇ ਸਾਡੇ ਕੁਝ ਵੀਰ ਜਿਹੜੇ ਇਸ ਵੇਲੇ ਦਿੱਲੀ ਆਏ ਨੇ, ਸਾਡੇ ਨਾਲ ਜੁੜ ਚੁੱਕੇ ਨੇ ਸਾਰੇ ਮਸਲੇ ਤੇ ਉਹਨਾਂ ਨਾਲ ਗੱਲ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੇ ਫਤਿਹ ਦੀ ਸਾਂਝ ਪਾਉਂਦੇ ਹਾਂ। ਤਨਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਵੀਰ ਸਿੰਘ ਜੀ, ਤੁਸੀਂ ਕਸ਼ਮੀਰ ਤੋਂ ਉਚੇਚਾ ਆਏ ਹੋ ਤੇ ਸੰਗਤ ਜੀ ਮੈਂ ਇੱਥੇ ਦੱਸ ਦਿਆਂ, ਜਿਹੜੀ ਸਾਡੀ ਭੈਣ ਦਾ, ਸਾਡੀ ਸਿੱਖ ਕੁੜੀ ਦਾ, ਸਿੱਖ ਬੱਚੀ ਦਾ ਮੈਟਰ ਹੈਗਾ ਤੇ ਜਿਸ ਭਰਾ ਦੇ ਨਾਲ ਵਿਆਹ ਹੈਗਾ ਇਹ ਉਹਨਾਂ ਦੇ ਦੋਸਤ ਹੈਗੇ ਨੇ। ਇਸ ਕਰਕੇ ਇਹਨਾਂ ਨਾਲ ਗੱਲਬਾਤ ਕਰਨੀ ਇਸ ਕਰਕੇ ਵੀ ਲਾਜ਼ਮੀ ਹੁੰਦੀ ਹੈ ਕਿ ਇੱਕ ਤੇ ਕਸ਼ਮੀਰ ਦਾ ਯੂਥ ਇਸ ਮਸਲੇ ਦੇ ਉੱਤੇ ਕੀ ਸੋਚਦਾ, ਉਹ ਸਾਰੇ ਸਵਾਲ ਜਿਹੜੇ ਤੁਹਾਡੇ ਸਾਰਿਆਂ ਦੇ ਦਿਮਾਗ ਵਿੱਚ ਚੱਲ ਰਹੇ ਨੇ, ਬੜੀਆਂ ਗਲਤਫਹਿਮੀਆਂ ਨੇ, ਸਾਰੇ ਸਵਾਲ ਪੁੱਛਾਂਗੇ। ਤਨਵੀਰ ਜੀ, ਸਭ ਤੋਂ ਪਹਿਲੇ ਤਾਂ ਤੁਸੀਂ ਇਹ ਦੱਸੋ, ਤੁਸੀਂ ਕਸ਼ਮੀਰ ਦੇ ਰਹਿਣ ਵਾਲੇ ਹੋ, ਸਿੱਖੀ ਦਾ ਕੀ ਜੀ ਉੱਥੇ ਵਰਤਾਰਾ ਹੈਗਾ? ਸਿੱਖੀ ਕਿਸ ਤਰੀਕੇ ਦੇ ਨਾਲ ਕਸ਼ਮੀਰੀ ਪ੍ਰਫੁੱਲਿਤ ਹੈ? ਮੈਂ ਸਮਝ ਨਹੀਂ ਤੁਹਾਡਾ ਕੁਐਸਚਨ। ਮੇਰੇ ਸਵਾਲ ਦਾ ਮਤਲਬ ਹੈਗਾ ਕਿ ਸਿੱਖਾਂ ਨੂੰ ਅਗਰ ਅਸੀਂ ਦੇਖੀ ਜਿਵੇਂ ਲਫ਼ਜ਼ ਵਰਤਿਆ ਜਾ ਰਿਹਾ ਹੈਗਾ ਇਸ ਮੌਜੂਦਾ ਹਾਲਾਤਾਂ ਦੇ ਵਿਚਕਾਰ ਕਿ ਸਿੱਖ ਬੱਚੀਆਂ ਦੇ ਉੱਤੇ ਜਬਰੀ ਨਿਕਾਹ ਕਰਨ ਦੇ ਲਈ ਐਂਟੀ ਕਨਵਰਜਨ ਲਾਅ ਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਉਸ ਹਿਸਾਬ ਦੇ ਨਾਲ ਸਿੱਖੀ ਦੇ ਉੱਤੇ ਤੁਹਾਨੂੰ ਉੱਤੇ ਕੋਈ ਬੰਦਿਸ਼ਾਂ ਨੇ, ਤੁਹਾਡੇ ਉੱਤੇ ਕੋਈ ਪਰੇਸ਼ਾਨੀਆਂ ਹੈਗੀਆਂ ਨੇ ਸਿੱਖ ਧਰਮ ਦੇ ਵਿੱਚ ਕਰ ਰਹਿਣ ਵਿੱਚ? ਚਾਹੇ ਮੁੰਡਿਆਂ ਦੀ ਗੱਲ ਕਰ ਲਈਏ, ਅਸੀਂ ਕੁੜੀਆਂ ਦੀ ਗੱਲ ਕਰ। ਸਰ ਦੇਖੋ, ਹਰ ਕੌਮ ਦੇ ਵਿੱਚ ਨਾ ਕੁਝ ਐਸੇ ਅਨਾਸਰ ਹੁੰਦੇ ਨੇ ਜਿਹੜੇ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕੁਝ ਵੀ ਹੈਗੀਆਂ ਉਹ ਮੁਸਲਮਾਨ ਧਰਮ ਨਾਲ ਸੰਬੰਧਿਤ ਹੋਣੀ ਆ ਕਿਸੇ ਹੋਰ ਧਰਮ ਨਾਲ। ਜ਼ਿਆਦਾ ਤੇ ਮੁਸਲਮਾਨ ਧਰਮ ਦੇ ਵਿੱਚ ਹੀ ਹੁੰਦਾ ਕਿ ਉਹਨਾਂ ਦੇ ਵਿੱਚ ਕੀ ਹੁੰਦਾ, ਕਨਵਰਜਨ ਦਾ ਜ਼ਿਆਦਾ ਚੱਕਰ ਰਿਹਾ। ਗੁਰੂ ਮਹਾਰਾਜ ਦੇ ਟਾਈਮ ਤੇ ਵੀ ਉਹਨਾਂ ਨੇ ਇਦਾਂ ਦੇ ਕੰਮ ਕੀਤੇ ਹੋਏ ਤੇ ਹਲੇ ਵੀ ਉਹ ਕੰਮ ਕਸ਼ਮੀਰ ਦੇ ਵਿੱਚ ਚੱਲ ਰਿਹਾ। ਹੁਣ ਉਹਨਾਂ ਨੇ ਜ਼ਿਆਦਾ ਮਤਲਬ ਸਪੀਡ ਜ਼ਿਆਦਾ ਹੋ ਗਈ ਹੈ ਹੁਣ ਕਨਵਰਜਨ ਵਾਲੀ। ਜਿਸ ਤਰੀਕੇ ਦੇ ਅਗਰ ਇਸ ਮਸਲੇ ਦੀ ਗੱਲ ਕਰਨੇ ਆ, ਜਿਸ ਬੱਚੀ ਦੀ ਗੱਲ ਕੀਤੀ ਜਾ ਰਹੀ ਹੈ, ਕਿਸੇ ਭੈਣ ਦੀ ਗੱਲ ਕੀਤੀ ਜਾ ਰਹੀ ਹੈ, ਤੁਹਾਡਾ ਕੀ ਕਹਿਣਾ ਹੈਗਾ? ਉਸ ਕੁੜੀ ਦੇ ਨਾਲ ਕੋਈ ਜ਼ਬਰਦਸਤੀ ਕੀਤੀ ਗਈ ਨਿਕਾਹ ਕਰਾਉਣ ਦੇ ਲਈ? ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਗੱਲਾਂ ਆਈਆਂ ਕਿ ਗਨ ਪੁਆਇੰਟ ਦੇ ਉੱਤੇ ਉਹਨੂੰ ਇਸਲਾਮ ਧਰਮ ਕਰਾ ਦਿੱਤਾ ਗਿਆ ਤੇ ਦੂਜੇ ਧਰਮ ਦੇ ਬੰਦੇ ਦੇ ਨਾਲ ਨਿਕਾਹ ਕਰਾ ਦਿੱਤਾ ਗਿਆ, ਉਸ ਮਾਮਲੇ 'ਚ ਕਿੰਨੀ ਕੁ ਸੱਚਾਈ ਹੈ, ਤੁਹਾਨੂੰ ਕਿੰਨੀ ਡਿਟੇਲ? ਗਨ ਆਪਾਂ ਦੇਖੀ ਨਹੀਂ ਹੈ, ਗਨ ਪੁਆਇੰਟ ਤੇ ਲੈ ਗਿਆ ਲੇਕਿਨ ਕੁੜੀ ਸਾਡੀ ਲੈ ਗਿਆ ਸੀ, ਮੁੰਡਾ ਭੱਜ ਗਿਆ। ਉਹ ਮੁੰਡਾ ਵੀ ਨਹੀਂ ਹੈ, 49 ਇਅਰਸ ਦਾ ਇੱਕ ਅੰਕਲ ਟਾਈਪ ਹੈ। ਜਿੰਨੀ ਕੁੜੀ ਦੇ ਪਿਓ ਦੀ ਉਮਰ ਹੈ ਉਨੀ ਉਸ ਮੁੰਡੇ ਦੀ ਉਮਰ ਹੈ। ਉਹ ਮੁੰਡਾ ਵੀ ਨਹੀਂ, ਆਲਰੇਡੀ ਵਿਆਹ ਹੈ, ਉਹਦੀ ਇੱਕ ਕੁੜੀ ਹੈ। ਤੇ ਬਾਕੀ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਜੀ 21 ਸਾਲ ਦੀ ਕੁੜੀ ਹੈਗੀ ਹੈ ਜੀ। 21 ਸਾਲ ਨਹੀਂ, 18 ਸਾਲ ਤੇ 1 ਮਹੀਨੇ ਦੀ ਕੁੜੀ ਹੋ।
ਸੰਗਤ ਜੀ, ਜਿਸ ਵੇਲੇ ਅਸੀਂ ਇਸ ਵੀਰ ਦੇ ਨਾਲ ਤਨਵੀਰ ਸਿੰਘ ਦੇ ਨਾਲ ਗੱਲ ਕਰ ਰਹੇ ਹਾਂ, ਤੁਹਾਡੀ ਸਕਰੀਨ ਦੇ ਉੱਤੇ ਉਹ ਆਧਾਰ ਕਾਰਡ ਔਰ ਡਿਟੇਲਸ ਵੀ ਅਸੀਂ ਕੁੜੀ ਦੀ ਤੁਹਾਨੂੰ ਨਸ਼ਰ ਕਰਕੇ ਦਿਖਾ ਰਹੇ ਹਾਂ, ਜਿਹਦੇ 'ਚ ਸਾਫ਼ ਕਲੀਅਰ ਹੈਗਾ ਕਿ ਉਸ ਕੁੜੀ ਦੀ ਉਮਰ 18 ਸਾਲ ਹੈਗੀ ਹੈ। ਲਫ਼ਜ਼ ਵਰਤੇ ਜਾ ਰਹੇ ਨੇ ਜੀ 21 ਸਾਲ ਹੈ, 26 ਸਾਲ ਹੈ, ਇਸ ਤਰੀਕੇ ਦੀਆਂ ਗੱਲਾਂ। ਝੂਠ ਹੈ ਸਰ, ਉਹ ਝੂਠ ਹੈ। ਕੁੜੀ 18 ਸਾਲ ਤੇ 1 ਮਹੀਨੇ ਦੀ ਹੈ ਬਸ। ਤੇ ਤੁਸੀਂ ਉਸ ਪਰਿਵਾਰ ਨੂੰ ਕਿੰਨੇ ਸਾਲ ਤੋਂ ਜਾਣਦੇ ਹੋ? ਸਰ ਉਸ ਪਰਿਵਾਰ ਨੂੰ ਅਸੀਂ ਮਤਲਬ ਭਾਈ ਫੇਸ ਦੇ ਅਸੀਂ ਦੇਖਦੇ ਰਹਿੰਦੇ, ਕਿਉਂਕਿ ਸਾਡਾ ਗੁਰਦੁਆਰਾ ਸਾਹਿਬ ਉੱਥੇ ਚੱਡੀ ਪਾਸ਼ਾ ਹੀ ਰਹਿਣਾ ਵਾੜੀ, ਉਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਰਹਿੰਦੇ ਨੇ। ਇਹ ਕੁੜੀ ਵੀ ਗੁਰਦੁਆਰਾ ਸਾਹਿਬ ਆਉਂਦੀ ਸੀ, ਪਾਠ ਕਰਦੀ ਸੀ, ਤੇ ਜਿਸ ਮੁੰਡੇ ਨਾਲ ਸਾਡੇ ਵੀਰ ਨਾਲ ਇਹਦਾ ਵਿਆਹ ਹੋਇਆ, ਤੇ ਉਹ ਮੁੰਡਾ ਵੀ ਇਸੇ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਸੇਵਾ ਕਰਦਾ ਸੀ, ਪਾਠ ਵੀ ਕਰਦਾ ਸੀ। ਉਹਨੂੰ ਇਹ ਕੁੜੀ ਨੂੰ ਪਹਿਲੇ ਤੋਂ ਹੀ ਜਾਣਦਾ ਸੀ, ਤੇ ਗੁਰੂ ਮਹਾਰਾਜ ਨੇ ਲੇਖ ਲਿਖੇ ਸੀ ਮੁੰਡੇ ਕੁੜੀ ਨੂੰ ਵਿਆਹ ਕਸ਼ਮੀਰ 'ਚ ਤੁਸੀਂ ਰਹਿੰਦੇ ਹੋ, ਕਸ਼ਮੀਰੀ 'ਚ ਕੁੜੀ ਰਹਿੰਦੀ, ਕਸ਼ਮੀਰ 'ਚ ਜਿਸ ਮੁੰਡੇ ਨਾਲ ਵਿਆਹ ਕੀਤਾ, ਤੁਹਾਨੂੰ ਕੀ ਲੱਗਦਾ ਇਹ ਜੇ ਕੀ ਹਾਲਾਤ ਸਨ ਕਿ ਸਿੱਖਾਂ ਦੀ ਧੀ, ਮੈਨੂੰ ਲਫ਼ਜ਼ ਕਹਿਣੀ ਕੋਈ ਗੁਰੇ ਨਹੀਂ, ਸਿੱਖਾਂ ਦੀ ਧੀ ਜਿਹੜੀ ਗੁਰੂ ਘਰ ਵੀ ਆਵੇ, ਸੇਵਾ ਵੀ ਕਰੇ, ਉਹ ਇਸਲਾਮ ਵਾਲੇ ਲਫ਼ਜ਼ ਤੇ ਵਰਤੇ ਜਾ ਰਹੇ ਨੇ ਜੀ। ਸੋਸ਼ਲ ਮੀਡੀਆ ਦੇ ਉੱਤੇ ਡਿਬੇਟਸ ਚੱਲ ਰਹੀਆਂ ਨੇ ਜੀ ਕਿ ਕੀ ਕੁੜੀਆਂ ਨੂੰ, ਔਰਤਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਨਹੀਂ? ਉਹਨਾਂ ਦੇ ਹਿਸਾਬ ਦੇ ਨਾਲ ਜੋ ਡਿਬੇਟਸ ਚੱਲ ਰਹੀਆਂ ਨੇ ਕਿ ਕੁੜੀ ਤੇ ਜੀ ਬਾਲਕ ਸੀ, ਉਹ ਆਪਣੀ ਮਰਜ਼ੀ ਦੇ ਨਾਲ ਗਈ, ਉਹਦੇ ਤੇ ਲਵ ਅਫੇਅਰ ਸੀ ਜੀ, ਇਸ ਤਰੀਕੇ ਦੀਆਂ ਗੱਲਾਂ ਚੱਲ ਰਹੀਆਂ ਨੇ। ਸਰ ਉਹ ਦੇਖੋ, ਲਵ ਅਫੇਅਰਸ ਕਿਸ ਤਰ੍ਹਾਂ ਹੋ ਸਕਦੇ ਨੇ? 18 ਸਾਲ ਦੀ ਬੱਚੀ ਹੈ, ਮਤਲਬ ਕਿ 16 ਸਾਲ ਤੋਂ 18 ਸਾਲ ਤੋਂ 16 ਤੋਂ 18 ਦੇ ਵਿੱਚ ਇੱਕ ਟੀਨ ਏਜ ਹੁੰਦੀ ਹੈ, 20 ਸਾਲ ਤੱਕ ਵੀ ਰੱਖ ਲਓ ਟੀਨ ਏਜ ਹੈ, ਤੇ ਬੱਚਾ ਕੁਝ ਵੀ ਕਰ ਸਕਦਾ ਉਹਦੇ 'ਚ। ਲੇਕਿਨ ਇਹ ਲਵ ਜਿਹੜਾ ਕਹਿ ਰਹੇ, ਲਵ ਵਾਲਾ ਕੋਈ ਚੱਕਰ ਨਹੀਂ ਸੀ। ਜਿਹੜਾ ਮੁੰਡਾ ਸੀ ਇਹਨਾਂ ਦੇ ਨਾਲ ਗੁਆਂਢ ਤੇ ਰਹਿੰਦਾ ਸੀ, ਇਹਨਾਂ ਦੇ ਘਰ ਐਕਚੁਅਲੀ ਉਹ ਕੰਟਰੈਕਟਰ ਕਹਿ ਦਿਓ, ਜਿਹੜਾ ਠੇਕੇਦਾਰੀ ਦੇ ਕੰਮ ਕਰਦਾ, ਮਕਾਨ ਦਾ ਕੰਮ ਕਰ ਰਿਹਾ ਸੀ, ਉੱਥੋਂ ਹੀ ਇਹਨੇ ਕੁੜੀ ਨੂੰ ਕੁਝ ਉਲਝਾ ਫਸਾ ਕੇ ਕੁੜੀ ਨੂੰ ਆਪਣੇ ਨਾਲ ਲੈ ਗਿਆ। ਇੱਕ ਹੋਰ ਕੁੜੀ ਦੀ ਵੀਡੀਓ ਵਾਇਰਲ ਹੋਈ ਜਿਹਦੇ 'ਚ ਕਹਿੰਦੀ ਹੈ ਕਿ ਸਾਰੀਆਂ ਗੱਲਾਂ ਝੂਠ ਨੇ, ਅਸੀਂ ਤਾਂ ਆਪਣੀ ਮਰਜ਼ੀ ਨਾਲ ਭੱਜਿਆ। ਉਸ ਵੀਡੀਓ ਦੀ ਕਿੰਨੀ ਸੱਚਾਈ? ਉਹ ਜਿਹੜੀ ਵੀਡੀਓ ਹੈ ਉਹ ਸਾਡੀ ਇਸ ਜਿਹੜੀ ਇਨਸੀਡੈਂਟ ਹੋਇਆ ਜਿਹੜੇ ਉਸ ਤੋਂ ਅਲੱਗ ਹੈ। ਉਸ ਤੋਂ ਬਾਅਦ ਇਹ ਵੀਡੀਓ ਇਹਨਾਂ ਨੇ ਵਾਇਰਲ ਕੀਤੀ ਹੈ। ਹੁਣ ਉਸ ਕੁੜੀ ਨੂੰ ਇਹਨਾਂ ਨੇ ਕਿਸ ਤਰ੍ਹਾਂ ਉਹ ਵੀਡੀਓ ਬਣਾ ਕੇ ਪੇਸ਼ ਕੀਤੀ ਹੈ ਕਿ ਡਰਾ ਫੁਲਜ਼ਾ ਕੇ ਕਿ ਬਾਈ ਤੈਨੂੰ ਮਾਰ ਦੇਣਗੇ, ਤੂੰ ਇਦਾਂ ਕਰ ਲੈ, ਉਦਾਂ ਕਰ ਲੈ। ਇਹਨਾਂ ਦਾ ਥੋੜਾ ਜਿਹਾ ਇਹਦੇ 'ਚ ਹੈ ਰੋਲ ਹੈ ਕਿ ਇਹ ਆਪੇ ਵੀ ਵੀਡੀਓ ਬਣਾ ਸਕਦੇ ਨੇ, ਕੁੜੀ ਨੂੰ ਫੋਰਸਫੁਲੀ ਵੀ ਬਣਵਾ ਬੰਦੂਕ ਰੱਖ, ਕਿਉਂਕਿ ਚਿਹਰਾ ਦਿਖ ਰਿਹਾ ਹੈਗਾ, ਮੂੰਹ ਤੇ ਮਾਸਕ ਪੰਨਿਆ ਤੇ ਕੀ ਫੀਲਿੰਗਸ ਨੇ ਬਣਾਉਣ ਤੇ ਮਜਬੂਰ ਕਰ ਸਕਦੇ। ਤੁਸੀਂ ਦੇਖੋ ਨਾ, ਕੁੜੀ ਕੰਟੀਨਿਊ ਬੋਲੀ ਜਾ ਰਹੀ ਹੈ ਤੇ ਮਾਸਕ ਪਾਇਆ, ਜਿਸ ਤਰ੍ਹਾਂ ਕੋਈ ਕਿਸੇ ਨੂੰ ਇੱਕ ਪਰਚੀ ਤੇ ਲਿਖ ਕੇ ਦਿੱਤਾ, ਤੂੰ ਫਟਾਫਟ ਇਸ ਚੀਜ਼ ਨੂੰ ਕੰਪਲੀਟ ਕਰ, ਆਪਾਂ ਜਲਦੀ ਸਰਕੂਲੇਟ ਕਰ ਦਈਏ। ਇਹ ਪੂਰੀ ਪ੍ਰੀ ਪਲਾਨ ਸੀ। ਉਹ ਵੀਡੀਓ ਉਸ ਕੁੜੀ ਨੇ ਨਹੀਂ ਬਣਾਇਆ, ਬਣਵਾਇਆ ਗਿਆ। ਤੇ ਜਿਸ ਪਰਿਵਾਰ ਦੀ ਅਸੀਂ ਗੱਲ ਕਰੀਏ, ਜਿਸ ਘਰ ਦੀ ਕੁੜੀ ਹੈ, ਤੁਸੀਂ ਉਸ ਪਰਿਵਾਰ ਨਾਲ ਇਸ ਮੁੱਦੇ ਉੱਤੇ ਕੋਈ ਗੱਲਬਾਤ ਕੀਤੀ? ਉਹਨਾਂ ਦਾ ਕੀ ਕਹਿਣਾ ਪਰਿਵਾਰ ਦਾ, ਜੇ ਮੌਜੂਦਾ ਜਿਨ੍ਹਾਂ ਦਾ ਆਨੰਦ ਕਾਰਜ ਤੁਸੀਂ ਕਰਾ ਕੇ ਲੈ ਕੇ ਆਏ ਹੋ? ਹਾਂਜੀ ਨਹੀਂ, ਮੈਂ ਨਹੀਂ ਲੈ ਕੇ ਆਇਆ, ਲੈਣ ਵਾਲੇ ਲੈ ਕੇ ਆ ਗਏ। ਅਸੀਂ ਤੇ ਸਰਨਾ ਸਾਹਿਬ ਲੈ ਕੇ ਆਏ ਨੇ, ਤੇ ਮੈਂ ਤੇ ਤੁਹਾਡੇ ਤੋਂ ਇਹ ਪੁੱਛ ਰਿਹਾ ਹੈਗਾ ਕਿ ਉਸ ਪਰਿਵਾਰ ਸਾਹਿਬ ਕਿੱਥੇ ਲੈ ਕੇ ਆਏ ਉਹਨਾਂ ਨੂੰ? ਦਿੱਲੀ ਤੇ ਤੁਹਾਡਾ ਸਿਰਸਾ ਲੈ ਕੇ ਆਇਆ ਉਹਨੂੰ, ਸਿਰਸਾ ਲੈ ਕੇ। ਮਗਰ ਆਨੰਦ ਕਾਰਜ ਦੀ ਜਿਹੜੀ ਸੇਵਾ ਹੈ, ਮੇਰੇ ਸਵਾਲ ਮੇਨ ਕੰਮ ਜਿਹੜਾ ਹੈਗਾ ਉਹ ਆਨੰਦ ਕਾਰਜ ਤੇ ਪਰਮਜੀਤ ਸਿੰਘ ਸਰਨਾ ਵੱਲੋਂ ਕੀਤਾ ਗਿਆ ਨਾ। ਮੇਰੇ ਕਹਿਣ ਦਾ ਸਵਾਲ ਤੁਹਾਡੇ ਤੋਂ ਉਹੀ ਹੈਗਾ ਕਿ ਉਹ ਪਰਿਵਾਰ ਜਿਸ ਘਰ ਦੀ ਬੱਚੀ ਹੈਗੀ ਹੈ, ਉਸ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਸਾਰੇ ਮਸਲੇ ਤੇ? ਪਰਿਵਾਰ ਕੀ ਕਹਿੰਦਾ? ਸਰ ਪਰਿਵਾਰ ਬਹੁਤ ਖੁਸ਼ ਹੈ। ਪਹਿਲੇ ਪਰਿਵਾਰ ਡਰਿਆ ਸਹਿਮਾ ਸੀ, ਕਿਉਂਕਿ ਜਿੱਦਾਂ ਦਾ ਮਾਹੌਲ ਬਣ ਗਿਆ ਸੀ, ਪਰਿਵਾਰ ਵੀ ਬਹੁਤ ਡਰ ਰਹੇ ਸੀ, ਕੀ ਪਤਾ ਮੁੰਡੇ ਕੀ ਕਰ ਦੇਣ, ਕੀ ਹੋ ਸਕਦਾ, ਸਾਡੇ ਨਾਲ ਕੀ ਬੀਤੇਗੀ। ਆਪਾਂ ਉਹਨਾਂ ਨੂੰ ਵੀ ਆਪਣੇ ਫੇਵਰ 'ਚ ਲਿਆ, ਕੁੜੀ ਨੂੰ ਵੀ ਫੇਵਰ 'ਚ ਲਿਆ, ਮੁੰਡੇ ਨੂੰ ਵੀ ਮਨਾਇਆ। ਮੁੰਡਾ ਆਲਰੇਡੀ ਪਹਿਲੇ ਕੁੜੀ ਨੂੰ ਜਾਣਦਾ ਸੀ, ਤੇ ਪਰਿਵਾਰ ਨਾਲ ਇਹਦੇ ਬਾਰੇ ਗੱਲ ਹੋਈ। ਪਰਿਵਾਰ ਨੇ ਕਿਹਾ ਜਿੱਦਾਂ ਸਾਡੀ ਕਮਿਊਨਿਟੀ ਦੇ ਲੋਕ, ਜਿੱਦਾਂ ਸਾਡੇ ਯੂਥ ਫੈਸਲਾ ਕਰੇਗਾ, ਅਸੀਂ ਤੁਹਾਡੇ ਨਾਲ ਹਾਂ। ਹੁਣ ਤੁਸੀਂ ਦਿੱਲੀ ਆਏ ਹੋ, ਤੁਸੀਂ ਉਸ ਪਰਿਵਾਰ ਦੇ ਟੱਚ 'ਚ ਹੋ? ਹਾਂਜੀ ਟੱਚ 'ਚ ਹਾਂ, ਫੋਨ ਤੇ ਗੱਲਬਾਤ ਹੋ ਰਹੀ ਹੈ, ਲੇਕਿਨ ਮਿਲ ਨਹੀਂ ਰਹੇ। ਵਜ੍ਹਾ ਇਨ ਦਾ ਸੈਂਸ ਕਿ ਫੋਨ ਕਰੋ ਤੇ ਕੋਈ ਹੋਰ ਚੁੱਕਦਾ ਹੈ, ਉਹਨੂੰ ਪੁੱਛੋ ਤੇ ਪਹਿਲੇ ਉਹ ਆਇਡੈਂਟੀਟੀ ਪੁੱਛਦਾ, ਤੁਸੀਂ ਕਿੱਥੋਂ ਬੋਲ ਰਹੇ ਹੋ, ਕੌਣ ਬੋਲ ਰਹੇ ਹੋ। ਆਪਾਂ ਉਹਨਾਂ ਨੂੰ ਪੁੱਛਦੇ ਹਾਂ, ਬਾਈ ਭਾਈ ਸਾਹਿਬ ਆਪਾਂ ਉਹ ਬੋਲ ਰਹੇ ਹਾਂ, ਆਪਾਂ ਯੂਥ ਬੋਲ ਰਹੇ ਹਾਂ ਸ਼੍ਰੀਨਗਰ ਤੋਂ, ਜਿਹੜੇ ਤੁਹਾਡੇ ਦਿੱਲੀ ਆਏ ਹੋਏ ਆ, ਆਪਾਂ ਉਹਨਾਂ ਨੂੰ ਮਿਲਣਾ ਤੇ ਤੁਸੀਂ ਮਿਲਣ ਦਿਓ। ਬਸ ਇਦਾਂ ਕਰਕੇ ਬਣੀ ਫੋਨ ਕੱਟਦੇ, ਕੁਛ ਇਦਾਂ ਦਾ ਹਾਈਜੈਕ ਵਾਲਾ ਕਿਸਾ, ਕੁਝ ਮੈਨੂੰ ਕੋਈ ਸਮਝ ਨਹੀਂ ਆ ਰਹੀ। ਕੀ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਸਿੱਖ ਪਰਿਵਾਰ ਉਸ ਕੁੜੀ ਦੇ ਨਾਲ ਘਰ ਪਹੁੰਚਿਆ, ਜਿਹੜਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਵਿਆਹ ਕਰਕੇ ਦਿੱਲੀ ਲਿਆਏ ਗਏ ਨੇ, ਉਹ ਇਸ ਵੇਲੇ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਹੀ ਚ ਗਏ ਨੇ। ਆਪਣਾ ਫੋਨ ਕਿਸੇ ਹੋਰ ਦੇ ਕੋਲ? ਦੇਖੋ ਪਿਛਲੇ 5 ਦਿਨ ਤੋਂ ਕੀ ਮਾਹੌਲ ਬਣਿਆ ਸੀ। ਉਸ ਪਰਿਵਾਰ ਨੇ ਮੇਰੇ ਖਿਆਲ ਨਾਲ ਇੱਕ ਦਿਨ ਨੀਂਦ ਵੀ ਨਹੀਂ ਕੀਤੀ ਹੋਣੀ ਪਿਛਲੇ 5-6 ਦਿਨ ਤੋਂ। ਕੁੜੀ ਵੀ ਨਹੀਂ ਸੁੱਤੀ ਹੋਣੀ, ਆਪਣੇ ਅਸੀਂ ਯੂਥ ਵੀ ਨਹੀਂ 3-4 ਦਿਨ ਤੋਂ ਸੋਏ, ਕਿਉਂਕਿ ਮਸਲਾ ਇੰਨਾ ਗੰਭੀਰ ਹੋ ਗਿਆ ਸੀ। ਤੇ ਹੁਣ ਦਿੱਲੀ ਲੈ ਕੇ ਆਇਆ ਤੇ ਆਪਾਂ ਵੀਰਾਂ ਦੇ ਨਾਲ ਇੱਥੇ ਪੁੱਜੇ, ਚਲੋ ਆਪਾਂ ਭੈਣ ਨੂੰ ਮਿਲ ਲੈਂਦੇ। ਸਾਡੇ ਕੁਝ ਵੀਰ ਇੱਥੇ ਪੜ੍ਹਦੇ ਜੰਮੂ ਕਸ਼ਮੀਰ ਦੇ, ਉਹਨਾਂ ਨੇ ਵੀ ਕਿਹਾ ਵੀਰ ਜੀ ਤੁਸੀਂ ਆਓ, ਆਪਾਂ ਤੁਹਾਡੇ ਨਾਲ ਹੀ ਚੱਲਦੇ ਹਾਂ, ਭੈਣ ਨੂੰ ਮਿਲਦੇ ਹਾਂ, ਮਾਪਿਓ ਨੂੰ ਮਿਲਦੇ ਹਾਂ। ਲੇਕਿਨ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਤੇ ਨਾ ਹੀ ਉਸ ਹੋਟਲ ਦਾ ਪਤਾ ਦਿੱਤਾ ਜਾ ਰਿਹਾ ਜਿੱਥੇ ਮੁੰਡਾ ਕੁੜੀ ਨੂੰ ਰੱਖਿਆ ਗਿਆ ਹੈ। ਮਤਲਬ ਕਿਤੇ ਨਾ ਕਿਤੇ ਕਹਿ ਲਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮੁੱਦੇ ਦਾ ਪੋਲੀਟੀਕਲ ਹਾਲ ਲੈ ਰਹੀ ਹੈ। ਲੈ ਰਹੀ ਹੈ ਸਰ, ਬਿਲਕੁਲ। ਭਰਾ ਨੇ ਟਿਕਟਾਂ ਕਰਾਈਆਂ, ਭਰਾ ਨੇ ਮੈਂ ਕਰਾਈਆਂ ਉਹਦੀ ਮੁੰਡੇ ਕੁੜੀ ਦੀ ਟਿਕਟਾਂ ਦਿੱਲੀ ਭੇਜਣ ਵਾਸਤੇ,
ਕਿ ਤੁਹਾਨੂੰ ਜਿਹੜੇ ਸਰਨਾ ਸਾਹਿਬ ਆਏ ਹੋਏ ਹਨ ਇਹਨਾਂ ਦੀ ਟੀਮ ਦੇ ਨਾਲ ਤੁਹਾਨੂੰ ਉੱਥੇ ਭੇਜ ਦਿਆਂਗੇ, ਕਿਉਂਕਿ ਇਹਨਾਂ ਨੇ ਕਿਹਾ ਮੇਰੀ ਬੇਟੀ ਹੈ, ਮੇਰੀ ਬੇਟੀ ਕੀ ਮੇਰੀ ਪੋਤੀ ਵਰਗੀ ਹੈ, ਮੈਂ ਇਹਨਾਂ ਦਾ ਵਿਆਹ ਕਰਾਇਆ, ਮੇਰੀ ਪੋਤੀ ਹੈ। ਜਿਹੜੇ ਮੈਨੂੰ ਇਹਨਾਂ ਦੇ ਵਿਚਾਰ ਅੱਛੇ ਲੱਗੇ, ਮੈਂ ਸਮਝ ਲਿਆ ਕਿ ਇਹ ਬੰਦੇ ਅੱਛੇ ਹਨ, ਮੈਂ ਇਹਨਾਂ ਨੂੰ ਇਹਨਾਂ ਦੇ ਨਾਲ ਆਪਣੀ ਭੈਣ ਨੂੰ ਭੇਜ ਸਕਦਾ ਹਾਂ। ਆਪਾਂ ਟਿਕਟਾਂ ਕਰਾਈਆਂ ਯੂਥ ਨੇ ਮਿਲ ਕੇ, ਕੁੜੀ ਬਾਈ ਇਹਨਾਂ ਨਾਲ ਦਿੱਲੀ ਜਾਏਗੀ, ਆਪਣਾ ਘੁੰਮ ਫਿਰ ਲਏਗੀ। ਤੇ ਬਾਅਦ ਹੀ ਸਾਨੂੰ ਪਤਾ ਲੱਗਿਆ ਕਿ ਕੁੜੀ ਮੁੰਡੇ ਨੂੰ ਕੀ ਪਤਾ ਕੌਣ ਲੈ ਕੇ ਜਾ ਰਿਹਾ ਹੈ। ਉਹ ਨਾ ਸਿਰਸੇ ਨੂੰ ਜਾਣਦੇ ਨਾ ਸਰਨਾ ਸਾਹਿਬ ਨੂੰ ਜਾਣਦੇ ਹਨ। ਤੇ ਲਾਸਟ 'ਚ ਐਟ ਦਾ ਐਂਡ ਜਿਹੜੇ ਵਿਆਹ ਹੋ ਗਿਆ ਤੇ ਸਰਨਾ ਸਾਹਿਬ ਦੇ ਇਹਦੇ 'ਚ ਕੋਈ ਰੋਲ ਨਹੀਂ ਸੀ ਕਿ ਕੁੜੀ ਮੁੰਡੇ ਨੂੰ ਲੈ ਕੇ ਜਾਣਾ। ਇਹ ਸਾਡਾ ਆਪਣਾ ਯੂਥ ਦਾ ਮਨ ਬਣਿਆ ਕਿ ਇੱਥੇ ਮੋਲ ਠੀਕ ਨਹੀਂ ਹੈ, ਕੁੜੀ ਮੁੰਡਾ ਕਿੱਥੇ ਰਹਿਣਗੇ। ਦੇਖੋ ਵਿਆਹ ਸਰਨਾ ਸਾਹਿਬ ਨੇ ਇੰਟਰਵਿਊ 'ਚ ਕਹਿ ਦਿੱਤਾ ਕਿ ਸਾਨੂੰ ਤਾਂ ਪਤਾ ਲੱਗਾ ਕਿ ਆਨੰਦ ਕਾਰਜ ਤੋਂ ਬਾਅਦ 에ਅਰਪੋਰਟ ਦੇ ਉੱਤੇ ਜ਼ਬਰਦਸਤੀ ਲਿਜਾਇਆ ਗਿਆ ਉਹਨਾਂ ਨੂੰ। ਹਾਂਜੀ ਜੀ, 에ਅਰਪੋਰਟ ਤੇ ਮੈਂ ਪੁੱਜਿਆ, 에ਅਰਪੋਰਟ ਦੇ ਨਾਲ ਹੀ ਇਹਨਾਂ ਨੇ ਹੋਟਲ ਕੀਤਾ ਸੀ। ਉੱਥੇ ਜਾ ਕੇ ਮੈਂ ਸਿਰਸੇ ਨਾਲ ਗੱਲ ਕੀਤੀ ਹੈ। ਸਿਰਸੇ ਮੈਨੂੰ ਮੇਰੇ ਕੋਲ ਆਇਆ, ਹਾਂਜੀ ਦੱਸੋ ਕੀ ਗੱਲ ਹੋ ਗਈ ਹੈ। ਮੈਂ ਕਿਹਾ ਵੀਰ ਜੀ ਟਿਕਟਾਂ ਆਪਾਂ ਕਰਾਈਆਂ, ਆਪਾਂ ਕੁੜੀ ਦੇ ਭਰਾ ਹਾਂ, ਆਪਾਂ ਕੁੜੀ ਨੂੰ ਉੱਥੋਂ ਲੈ ਕੇ ਆਏ ਹਾਂ ਤੇ ਇਹਦਾ ਫੈਸਲਾ ਵੀ ਅਸੀਂ ਕਰਾਂਗੇ ਕਿ ਕੁੜੀ ਕਿੱਥੇ ਜਾਏਗੀ। ਕੁੜੀ ਭਾਵੇਂ ਦਿੱਲੀ ਨਹੀਂ ਜਾਏ, ਮੁੰਬਈ ਜਾਏ, ਇਹ ਸਾਡੀ ਡਿਸਟ੍ਰਿਕਟ ਕਮੇਟੀ ਕਰੇਗੀ, ਜਿਹਦੇ ਵਿੱਚ ਉਹ ਕੁੜੀ ਜਿਹਦੇ ਅੰਡਰ ਜੁਰਿਸਡਿਕਸ਼ਨ ਹੈ, ਜਿਨ੍ਹਾਂ ਨੂੰ ਕੁੜੀ ਮੁੰਡਿਆਂ ਨੇ ਸਾਡੀ ਸੰਗਤ ਨੇ ਇਲੈਕਟ ਕੀਤਾ ਹੈ, ਉਹਦਾ ਫੈਸਲਾ ਉਹ ਕਰਨਗੇ। ਇਹਨੇ ਵਿੱਚ ਉੱਥੇ ਇਹਨਾਂ ਦੇ ਨਾਲ ਜਿਹੜੇ ਆਏ ਹੋਏ ਲੋਕ ਸੀ ਉਹ ਵੀ ਮੈਨੂੰ ਅੱਖਾਂ ਕੱਢ ਕੇ ਦੇਖਣ ਲੱਗ ਪਏ। ਮੈਂ ਇਕੱਲਾ ਹੀ ਸੀ, ਮੈਨੂੰ ਵੀ ਸਮਝੋ ਥੋੜੀ ਡਰ ਜੀ ਲੱਗੀ, ਕੀ ਪਤਾ ਤੇ ਮਾਹੌਲ ਖਰਾਬ ਨਾ ਹੋ ਜਾਏ, ਲੜਾਈ ਹੋ ਜਾਏ ਤੇ ਮੀਡੀਆ ਵਾਇਰਲ ਹੋ ਜਾਏਗੀ। ਭੈਣ ਦਾ ਵਿਆਹ ਹੋਇਆ, ਜਸਟ ਹੁਣ ਅੱਧੇ ਘੰਟਾ ਵੀ ਨਹੀਂ ਹੋਇਆ ਤੇ ਬਦਨਾਮ ਹੋ ਜਾਾਂਗੇ। ਤੇ ਐਟ ਦਾ ਐਂਡ ਉਹਨੇ ਕੀ ਕੀਤਾ, ਗੱਡੀ ਚੁੱਕੀ, ਮੁੰਡਾ ਕੁੜੀ ਪਿਓ ਮਾਂ ਪਾਏ ਤੇ ਬੈਗ ਇੱਥੇ ਦੇਖੋ ਕਿ ਮੁੰਡੇ ਦਾ ਬੈਗ ਮੇਰੀ ਗੱਡੀ ਸੀ। ਮੁੰਡਾ ਜਿਹੜਾ ਕੱਪੜੇ ਲੈ ਕੇ ਆਇਆ ਸੀ ਉਹ ਮੇਰੀ ਗੱਡੀ 'ਚ ਬੈਗ ਰੱਖਿਆ ਸੀ ਉਹਨੇ। ਸਵੇਰੇ ਗੁਰਦੁਆਰਾ ਸਾਹਿਬ ਕੁੜੀ ਮੁੰਡਾ ਸਾਡੇ ਨਾਲ ਹੀ ਗਏ ਹਨ। ਤੇ ਚਲੋ ਉਹਨਾਂ ਨੂੰ ਪਤਾ ਸੀ ਬਾਈ ਆਪਾਂ ਹੁਣ ਦਿੱਲੀ ਸੰਗਤ ਨੂੰ ਕੀ ਜਵਾਬ ਦੇਵਾਂਗੇ, ਉੱਥੇ ਕੀ ਕਰਕੇ ਆਏ। ਤੇ ਐਟ ਦਾ ਐਂਡ ਕੁੜੀ ਮੁੰਡੇ ਨੂੰ ਚੁੱਕਿਆ ਤੇ ਲੈ ਕੇ ਦਿੱਲੀ ਆ ਗਏ ਤੁਹਾਡੇ। ਤੇ ਹੁਣ ਪੋਲੀਟਿਕਸ ਚੱਲ ਰਹੀ ਹੈ ਇੱਥੇ। ਤੁਸੀਂ ਦਿੱਲੀ ਆ ਕੇ ਸਿਰਸਾ ਸਾਹਿਬ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪਰਿਵਾਰ ਦਾ ਕੰਟੈਕਟ ਕਰਨਾ ਚਾਹੁੰਦੇ ਹਾਂ, ਮਗਰ ਪਰਿਵਾਰ ਤੁਹਾਡੇ ਟੱਚ ਗੁਰੂ ਮਹਾਰਾਜ ਦੀ ਜਿਨ੍ਹਾਂ ਨੇ ਬੇਅਦਬੀ ਨੂੰ ਮਾਫ ਕਰ ਲਿਆ, ਆਪਾਂ ਉਹਨਾਂ ਦੇ ਕੰਟੈਕਟ 'ਚ ਕੀ ਆਣਾ। ਗੁਰਦੁਆਰਾ ਸਾਹਿਬ ਸਾਡਾ ਆਪਣਾ, ਅਸੀਂ ਜਿਲੇ ਮਰਜ਼ੀ ਜਾਈਏ। ਸਿਰਸਾ ਦੇ ਪਿਓ ਦਾ ਨਹੀਂ ਹੈ, ਨਾ ਉਹਨੇ ਖਰੀਦਿਆ ਦਾ। ਸੰਗਤ ਦੇ ਪੈਸੇ ਨਾਲ ਗੁਰਦੁਆਰਾ ਬਣਿਆ, ਸੰਗਤ ਜਿਲੇ ਮਰਜ਼ੀ ਚਲੀ ਜਾਵੇ। ਲੇਕਿਨ ਸਾਨੂੰ ਜਿਲੇ ਦੱਸੇ ਨਹੀਂ ਰਹੇ ਕਿ ਕਿੱਥੇ ਆਇਆ ਕਿੱਥੇ ਨਹੀਂ ਹੈ। ਉਹਨਾਂ ਦਾ ਫੋਨ ਕਰੋ ਤੇ ਕੋਈ ਹੋਰ ਚੁੱਕਦਾ ਹੈ। ਸਾਨੂੰ ਵੀ 2 ਦਿਨ ਹੋ ਗਏ, ਆਪਾਂ ਵੀ ਹਾਰ ਗਏ। ਹੁਣ ਕੁੜੀ ਮੁੰਡਾ ਸਾਨੂੰ ਮਿਲ ਹੀ ਨਹੀਂ ਰਹੇ, ਨਾ ਮਾਂ ਪਿਓ ਮਿਲ ਰਹੇ। ਅਸੀਂ ਤੁਹਾਡੇ ਨਾਲ ਹੁਣ ਗੱਲ ਕਰ ਰਹੇ ਹਾਂ, ਹੁਣ ਤੁਹਾਡੇ ਨਾਲ ਹੀ ਅਸੀਂ ਗੱਲਬਾਤ ਕੀਤੀ। ਕਸ਼ਮੀਰ ਤੋਂ ਵੀ ਖਬਰਾਂ ਆਈਆਂ ਨੇ ਕਿ ਉੱਥੇ ਕੁਝ ਸਿੱਖ ਲੀਡਰਸ ਦਾ ਅਸੀਂ ਦੇ ਤੌਰ ਤੇ ਗਏ ਮਨਜਿੰਦਰ ਸਿੰਘ ਸਿਰਸਾ ਦਾ ਬਾਈਕਾਟ ਹੋ ਰਿਹਾ। ਇਸ ਖਬਰ 'ਚ ਕਿੰਨੀ ਕੀ ਸੱਚਾਈ ਹੈ? ਕਿੱਥੇ ਬਾਈਕਾਟ? ਸ਼੍ਰੀਨਗਰ ਵਿੱਚ, ਕਸ਼ਮੀਰ ਦੇ ਅੰਦਰ ਕੁਝ ਸਿੱਖ ਲੀਡਰਾਂ ਦਾ ਬਾਈਕਾਟ ਕਰਨ ਦੀ ਗੱਲ ਕੀਤੀ ਹੈਗੀ ਹੈ ਉੱਥੇ ਦੇ ਮੀਡੀਆ ਵੱਲੋਂ। ਹਾਂ ਸਰ, ਮੀਡੀਆ ਦੇਖੋ ਨਾ, ਮੀਡੀਆ ਵੀ ਤੇ ਤੰਗ ਆ ਗਿਆ ਪੂਰਾ ਉੱਥੇ ਕਿ ਬਈ ਇਹਨਾਂ 'ਚ ਚੱਲ ਕੀ ਰਿਹਾ ਹੈ। ਮੀਡੀਆ ਵੀ ਸਮਝਦਾਰ ਹੈ। ਮਨਜਿੰਦਰ ਸਿਰਸਾ ਦਾ ਬਾਈਕਾਟ ਤਾਂ ਹੋ ਰਿਹਾ ਕਿ ਉੱਥੇ ਦੇਖੋ ਭਾਈਚਾਰਾ ਸਾਡਾ, ਅਸੀਂ ਸਾਡੇ ਬਜ਼ੁਰਗ ਪੁਰਾਣੇ ਉੱਥੇ ਕਿੰਨੇ ਸਾਲਾਂ ਤੋਂ ਰਹਿ ਰਹੇ ਹਾਂ। ਬੇਸ਼ੱਕ ਅਸੀਂ ਘੱਟ ਗਿਣਤੀ ਵਿੱਚ ਹੈਗੇ ਹਾਂ, ਉਹਦੇ ਵਿੱਚ ਵੀ ਇਹਨਾਂ ਨੇ ਕੀ ਕੀਤਾ, ਕਿਸੇ ਵੀ ਸਾਡੀ ਜਿਹੜੀ ਜਥੇਬੰਦੀ ਹੈ ਇਹ ਤੱਕ ਨਹੀਂ ਪੁੱਛਿਆ ਕਿ ਕਸ਼ਮੀਰੀ ਸਿੱਖਾਂ ਦਾ ਕੀ ਹਾਲ ਹੈ, ਯੂਥ ਦਾ ਕੀ ਹਾਲ ਹੈ। ਅੱਜ ਸਾਡੀ ਕੁੜੀ ਭੱਜੀ ਹੈ ਤੇ ਸਾਰੇ ਆ ਗਏ ਆਪਣੀ ਪੋਲਿਟਿਕਸ ਕਰਨ ਵਾਸਤੇ। ਕਸ਼ਮੀਰ ਦੇ ਜਿਹੜੇ ਮੁਸਲਮਾਨ ਸਾਡੇ ਨੌਜਵਾਨ ਨੇ, ਜਿਹੜੇ ਤੁਹਾਡੇ ਦੋਸਤੀ 'ਚ ਵੀ ਹੋਣਗੇ, ਤੁਹਾਡੇ ਇਲਾਕੇ ਦੇ ਵੀ ਹੋਣਗੇ, ਉਹਨਾਂ ਦਾ ਰਵੱਈਆ ਕੀ ਹੋ ਜਾਏ ਇਸ ਮਸਲੇ ਦਾ? ਉਹ ਵੀ ਅੱਜ ਇਸ ਤੋਂ ਨਾਰਾਜ਼ ਹੈਗੇ ਕਿ ਉਹ ਕਹਿ ਰਹੇ ਸੀ ਕਿ ਅਗਰ ਸਾਡੀ ਗੁਆਂਢ 'ਚ ਕੋਈ ਹੁੰਦਾ ਤੇ ਗੁਆਂਢੀ ਕੰਮ ਆਉਂਦਾ ਨਾ। ਮੁਸਲਮਾਨਾਂ ਨੇ ਸਾਨੂੰ ਇਹ ਕਿਹਾ ਕਿ ਅਗਰ ਤੁਹਾਡੇ ਨਾਲ ਕੁਝ ਐਸੀ ਗੱਲ ਹੋਈ ਸੀ ਸਾਨੂੰ ਦੱਸਣਾ ਸੀ, ਅਸੀਂ ਤੁਹਾਡੇ ਨਾਲ ਚੱਲਦੇ। ਉਹਨਾਂ ਦੇ ਜਿਹੜੇ ਵੀ ਮੌਲਵੀ ਜਿਹੜੇ ਉਹਨਾਂ ਦੇ ਵੀ ਫਾਲੋਵਰਸ ਹੈਗੇ ਜਿਨ੍ਹਾਂ ਨੂੰ ਮੰਨਦੇ ਉੱਥੇ, ਜਿਸ ਤਰ੍ਹਾਂ ਸਾਡੇ 'ਚ ਵੱਡੇ ਗ੍ਰੰਥੀ ਸਾਹਿਬ ਹੁੰਦੇ, ਉਹਨਾਂ ਦੇ ਵੀ ਮੌਲਵੀ, ਉਹਨਾਂ ਨੇ ਸਾਨੂੰ ਬੁਲਾਇਆ ਕਿ ਭਾਈ ਅਗਰ ਇੱਦਾਂ ਦਾ ਕੋਈ ਮਸਲਾ ਹੈ ਸਾਡੇ ਨਾਲ ਬਹਿ ਕੇ ਤੁਸੀਂ ਸੁਲਝਾ ਲਓ, ਆਪਾਂ ਮੁੰਡੇ ਨੂੰ ਤੁਹਾਡੇ ਕੋਲ ਲੈਂਦੇ ਹਾਂ। ਅਗਰ ਮੁੰਡਾ ਪੂਰਾ ਕਸੂਰਵਾਰ ਹੈ, ਚਾਹੇ ਉਹ ਦੂਜੀ ਕੁੜੀ ਹੈ ਚਾਹੇ ਤੀਜੀ ਕੁੜੀ, ਤੁਸੀਂ ਕਹਿ ਰਹੇ ਹੋ ਅਸੀਂ ਸਾਰੀ ਕੁੜੀਆਂ ਨੂੰ ਲੈ ਕੇ ਆਪੇ ਆਵਾਂਗੇ, ਲੇਕਿਨ ਤੁਸੀਂ ਸਾਡੇ ਨਾਲ ਬਹਿ ਕੇ ਤੇ ਗੱਲ ਕਰੋ। ਤੁਸੀਂ ਇੱਦਾਂ ਸਾਰੀ ਕਮਿਊਨਿਟੀ ਨੂੰ ਬਦਨਾਮ ਕਰ ਰਹੇ ਹੋ, ਇੱਦਾਂ ਅੱਛਾ ਨਹੀਂ ਹੁੰਦਾ। ਸਾਡੇ ਮੁਸਲਮਾਨ ਵੀਰਾਂ ਨੇ ਵੀ ਮੈਨੂੰ ਮੈਸੇਜ ਕੀਤਾ, ਲੇਕਿਨ ਸਾਡੇ ਜਿਹੜੇ ਦੋਸਤ ਵੀਰ ਹੈਗੇ ਉਹਨਾਂ ਨੇ ਟਵੀਟ ਕੀਤਾ ਕਿ ਭਾਈ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਅਗਰ ਕਿਸੇ ਨੇ ਵੀ ਗਲਤ ਕੀਤਾ ਹੈ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਔਰ ਇਸ ਤੋਂ ਵੱਡੀ ਗੱਲ ਕੀ ਕਰ ਸਕਦੇ ਹਨ? ਵੀ ਜੀ ਇੱਕ ਗੱਲ ਮੈਂ ਸਿੱਧਾ ਸਵਾਲ ਪੁੱਛਾਂਗਾ, ਤੁਹਾਡੇ ਲਈ ਵੀ ਯਾਰ, ਵਰਲਡ ਦੇ ਬੈਠੇ ਸਿੱਖਾਂ ਵੱਲੋਂ ਵੀ ਇਹ ਸਵਾਲ ਉੱਠ ਰਿਹਾ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਪ੍ਰੈਸ ਕਾਨਫਰੰਸ ਕਰਦੇ ਨੇ, ਪਰਮਜੀਤ ਸਿੰਘ ਸਰਨਾ ਪ੍ਰੈਸ ਕਾਨਫਰੰਸ ਕਰਦੇ ਨੇ। ਮਜ਼ਾ ਆਉਂਦਾ ਕਿ ਕਸ਼ਮੀਰ ਦੇ ਮੁਸਲਮਾਨ ਜਿਹੜੇ ਲੀਡਰ ਹੈਗੇ ਨੇ, ਉਲੇਮਾ ਨੇ, ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰਦੇ ਕਿ ਅਸੀਂ ਸਿੱਖ ਕਮਿਊਨਿਟੀ ਦੇ ਨਾਲ, ਮਗਰ ਉਹਨਾਂ ਨੇ ਵੀ ਤਾਂ ਪਹਿਲ ਨਹੀਂ ਕੀਤੀ ਨਾ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੀ। ਨਹੀਂ, ਪ੍ਰੈਸ ਕਾਨਫਰੰਸ ਦਾ ਉਹਨਾਂ ਨੇ ਤਾਂ ਨਹੀਂ ਕੀਤੀ। ਦੇਖੋ ਸਰ, ਮੋਲ ਕਸ਼ਮੀਰ ਦੇ ਵੀ ਬੜਾ ਡਿਸਟਰਬ ਹੈ, ਹਰ ਬੰਦਾ ਡਰਦਾ ਉੱਥੇ। ਅਗਰ ਪ੍ਰੈਸ ਕਾਨਫਰੰਸ ਮੁਸਲਮਾਨ ਕੀ ਕਰਨਗੇ, ਸਰਦਾਰਾਂ ਨੇ ਵੀ ਕੀਤੀ ਹੈ ਤੇ ਦਿੱਲੀ ਵਾਲਿਆਂ ਨੇ ਕੀਤੀ ਹੈ, ਉੱਥੇ ਵਾਲੇ ਨੇ ਕਿਸੇ ਨੇ ਨਹੀਂ ਕੀਤੀ। ਤੇ ਹਰ ਬੰਦਾ ਉੱਥੇ ਡਰਦਾ। ਪ੍ਰੈਸ ਕਾਨਫਰੰਸ ਨਹੀਂ ਕੀਤੀ, ਹਰ ਬੰਦੇ ਨੇ ਟਵੀਟ ਕੀਤਾ ਆਪਣੇ। ਤੁਹਾਨੂੰ ਮੇਰੇ ਖਿਆਲ ਤੋਂ ਪਤਾ ਨਹੀਂ ਹੋਣਾ ਕਿ ਕਈ ਬੰਦਿਆਂ ਨੇ ਉੱਥੇ ਟਵੀਟ ਵੀ ਪਾਇਆ ਹੈ ਕਿ ਜੰਮੂ ਤੋਂ ਵੀ ਕਈ ਮੌਲਾਨਾ ਨੇ ਬਾਈਟ ਦਿੱਤੀ ਹੈ ਕਿ ਭਾਈ ਅਸੀਂ ਇਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਸਾਡੇ ਇਸਲਾਮ ਦੇ ਵਿੱਚ ਅਗਰ ਇੱਦਾਂ ਦਾ ਕੋਈ ਕੰਮ ਕਰਦਾ ਹੈ ਅਸੀਂ ਉਹਨੂੰ ਬਖਸ਼ਾਂਗੇ ਨਹੀਂ। ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਰੇ ਲਿੰਕ ਸਾਡੇ ਵੀਡੀਓ ਤੇ ਤਾਂ ਕਿ ਅਸੀਂ ਦੁਨੀਆ ਤੱਕ ਪਹੁੰਚਾਈਏ। ਤੁਸੀਂ ਪੱਤਰਕਾਰ ਹੋ, ਤੁਸੀਂ ਮੀਡੀਆ, ਸਾਡੀ ਪ੍ਰੈਸ ਕਲੱਬ ਨਗਰ, ਉਹਦੇ ਤੋਂ ਸਭ ਕੁਝ ਲੈ ਸਕਦੇ ਹੋ। ਬਿਲਕੁਲ, ਅਸੀਂ ਪੂਰੀ ਸੰਗਤ ਜੀ ਇਸ ਇੰਟਰਵਿਊ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ। ਜਸਟ ਹੁਣ ਮੀਡੀਆ ਨੇ ਪ੍ਰੈਸ ਰਿਲੀਜ਼ ਕੱਢਿਆ ਕਿ ਅਸੀਂ ਇਹਨਾਂ ਲੋਕਾਂ ਦਾ ਬਾਈਕਾਟ ਕਰਾਂਗੇ ਜਿਹੜਾ ਸਾਡੇ ਤੇ ਭਾਈਚਾਰੇ ਨੂੰ ਖਰਾਬ ਕਰਦੇ ਹਨ। ਅੱਜ ਤੋਂ ਬਾਅਦ ਇਹਨਾਂ ਦੀ ਬਾਈਟ ਜ਼ਿੰਦਗੀ 'ਚ ਨਹੀਂ ਲਾਵਾਂਗੇ। ਤੁਸੀਂ ਕਹਿ ਰਹੇ ਹੋ ਸਰਨਾ ਸਾਹਿਬ ਜੇ ਸਿਰਸਾ ਆਇਆ ਤਾਂ ਉਹਨੇ ਪ੍ਰੈਸ ਕਾਨਫਰੰਸ ਕੀਤੀ। ਸਰਨਾ ਸਾਹਿਬ ਨੇ ਪ੍ਰੈਸ ਕਾਨਫਰੰਸ ਤਾਂ ਕੀਤੀ, ਸਿਰਸਾ ਉੱਤੇ ਅੱਗ ਲਾ ਕੇ ਗਿਆ ਸੀ।
ਤੇ ਸਰਨਾ ਸਾਹਿਬ ਨੇ ਦਿੱਲੀ ਦੇ ਲੋਕਾਂ ਦੀ ਜਿਹੜੇ ਉੱਥੇ ਅੱਗ ਫੈਲ ਰਹੀ ਸੀ ਕਿ ਦਿੱਲੀ ਤੋਂ ਲੋਕ ਆ ਗਏ ਇੱਥੇ ਆ ਕੇ ਇਦਾਂ ਦਾ ਕੰਮ ਕਰ ਗਏ। ਸਰਨਾ ਸਾਹਿਬ ਨੇ ਇਹ ਕਹਿਤਾ ਕਿ ਭਾਈ ਦਿੱਲੀ ਦੇ ਲੋਕ ਉਹਨਾਂ ਬੰਦਿਆਂ ਦੇ ਨਾਲ ਨਹੀਂ ਹਨ ਜਿਹੜੇ ਤੁਹਾਡਾ ਭਾਈਚਾਰਾ ਖਰਾਬ ਕਰਨਗੇ। ਮੌਜੂਦਾ ਹਾਲਾਤਾਂ ਦੇ ਅੰਦਰ ਤੁਸੀਂ ਇਸ ਪ੍ਰੋਗਰਾਮ ਦੀ ਇਹ ਜਿਹੜੇ ਹਾਲਾਤ ਬਣੇ ਹੈਗੇ ਨੇ ਉਸ ਬੱਚੀ ਦੀ, ਕਿਉਂਕਿ ਦਿੱਲੀ ਆ ਚੁੱਕੀ ਹੈ, ਤੁਸੀਂ ਕਹਿ ਰਹੇ ਹੋ ਪਰਿਵਾਰ ਦਿੱਲੀ ਕਮੇਟੀ ਦੇ ਕੰਟਰੋਲ ਵਿੱਚ ਹੈਗਾ, ਤੁਸੀਂ ਵੀ ਕੰਟੈਕਟ ਨਹੀਂ ਕਰ ਪਾ ਰਹੇ, ਆਉਣ ਵਾਲੇ ਸਮੇਂ ਦੇ ਅੰਦਰ ਤੁਹਾਨੂੰ ਕੀ ਲੱਗਦਾ ਹੈ ਕਿ ਕਸ਼ਮੀਰ ਦੇ ਹਾਲਾਤ, ਕਸ਼ਮੀਰ ਦੇ ਅੰਦਰ ਇਹੋ ਜਿਹੀ ਹੋ ਸਿਚੁਏਸ਼ਨ ਬਣੇਗੀਆਂ ਕਿ ਦੁਬਾਰਾ ਸੜਕਾਂ ਦੇ ਉੱਤੇ ਸਿੱਖਾਂ ਨੂੰ ਆਉਣਾ ਪਵੇ, ਜਾਂ ਮੁਸਲਿਮ ਕਮਿਊਨਿਟੀ, ਮੇਰਾ ਸਵਾਲ ਪੂਰਾ ਹੋਣ ਦਿਓ, ਜਾਂ ਮੁਸਲਿਮ ਕਮਿਊਨਿਟੀ ਵੱਲੋਂ ਇਸ ਮੁੱਦੇ ਦੇ ਉੱਤੇ ਸਿੱਖਾਂ ਦਾ ਪੂਰਾ ਸਾਥ ਦਿੱਤਾ ਜਾਏਗਾ? ਨਹੀਂ ਸਰ, ਦਿੱਤਾ ਜਾਏਗਾ। ਮੁਸਲਿਮ ਕਮਿਊਨਿਟੀ ਕਦੋਂ ਸਾਨੂੰ ਤੰਗ ਕਰਦੀ ਹੈ? ਅਸੀਂ ਦੇਖੋ ਕਿੰਨੇ ਸਾਲ ਤੋਂ ਰਹਿ ਰਹੇ, ਮੇਰੀ ਉਮਰ ਵੀ 29 ਸਾਲ ਹੋ ਗਈ, ਅੱਜ ਤੱਕ ਮੈਨੂੰ ਕਿਸੇ ਨੇ ਤੰਗ ਨਹੀਂ ਕੀਤਾ। ਮੇਰਾ ਵੀਰ ਤੁਹਾਡੇ ਨਾਲ ਖੜਿਆ ਬਾਰਾਮੂਲਾ ਦੇ ਵਿੱਚ ਰਹਿੰਦਾ, ਪੁੱਛੋ ਇਹਨੂੰ ਕਿਸੇ ਨੇ ਅੱਜ ਤੱਕ ਤੰਗ ਕੀਤਾ? ਕਿਸੇ ਨੇ ਕਿਸੇ ਨੂੰ ਤੰਗ ਨਹੀਂ ਕੀਤਾ। ਇਹ ਕੁਝ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਨੇ। ਅਸੀਂ ਸਾਰੀ ਕਮਿਊਨਿਟੀ, ਸਾਡੇ ਸਰਦਾਰਾਂ ਵਿੱਚ ਵੀ ਕੁਝ ਐਸੇ ਬੰਦੇ ਹੋ ਸਕਦੇ ਨੇ, ਦੇਖੋ ਨਾ ਜਿਹੜਾ ਕਰ ਰਿਹਾ ਪੋਲਿਟਿਕਸ, ਇਹ ਵੀ ਸਾਡਾ ਸਰਦਾਰ ਹੈ, ਕਰਦਾ ਉਹਨਾਂ ਦੇ ਪੋਲਿਟਿਕਸ, ਉਹਨਾਂ ਨੂੰ ਬਿਠਾਇਆ ਉੱਥੇ। ਇਦਾਂ ਦੇ ਕਈ ਲੋਕ ਹੋ ਸਕਦੇ ਨੇ ਜਿਹੜੇ ਮਾਹੌਲ ਨੂੰ ਖਰਾਬ ਕਰਨਗੇ, ਸਿਆਸਤ ਕਰਨਗੇ। ਤੇ ਬਾਕੀ ਤੁਸੀਂ ਓਵਰਆਲ ਕਹੋਗੇ ਸਾਡੀ ਕਮਿਊਨਿਟੀ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਹੈ ਉਹ ਸਾਰੇ ਇੱਕੋ ਜਿਹਾ ਨਹੀਂ ਹੈ, ਉਹਨਾਂ ਦੇ ਵਿੱਚ ਹੈ ਮੰਨਣਾ ਮੈਂ ਕਿ ਇਸਲਾਮ ਦੇ ਵਿੱਚ ਉਹਨਾਂ ਨੂੰ ਕੁਝ ਲੱਗਦਾ ਹੈ ਕਿ ਭਾਈ ਇਹ ਕਨਵਰਜਨ ਬੜੀ ਅੱਛੀ ਹੁੰਦੀ ਹੈ ਉਹ ਕਹਿੰਦੇ ਨੇ ਅਸੀਂ ਇਹਨੂੰ ਕੰਡੈਮ ਕਰਾਂਗੇ। ਇਹਦੇ ਉੱਪਰ ਅਸੀਂ ਆਪ ਮੌਲਾਨਾ ਸਾਰੇ ਜਿਹੜੇ ਬਹਿ ਕੇ ਇਸ ਗੱਲ ਨੂੰ ਤੈਅ ਕਰਾਂਗੇ ਕਿ ਅੱਜ ਤੋਂ ਬਾਅਦ ਸਾਡੇ ਸਰਦਾਰ ਵੀਰਾਂ ਦੇ ਨਾਲ, ਭੈਣਾਂ ਦੇ ਨਾਲ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ। ਬੜੀ ਵੱਡੀ ਗੱਲ ਹੈ ਸੰਗਤ ਜੀ, ਜਿਸ ਤਰੀਕੇ ਨਾਲ ਸਾਡੇ ਵੀਰ ਨੇ ਗੱਲ ਕੀਤੀ ਹੈਗੀ ਕਿ ਮੁਸਲਿਮ ਸਮੁਦਾਇ ਸੋਚ ਰਿਹਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਅੰਦਰ ਉਡੀਕ ਕਰਨੀ ਪਏਗੀ ਕਿ ਉਹ ਸਮਾਂ ਕਦੋਂ ਆਏਗਾ, ਕਿਉਂਕਿ ਜੀ ਮਨਜਿੰਦਰ ਸਿੰਘ ਸਿਰਸਾ ਆਏ ਸਨ ਨਾ, ਚਲੋ ਕੁੜੀ ਵਾਲਾ ਮਸਲਾ ਸਾਡੀ ਭੈਣ ਹੈ, ਲੇਕਿਨ ਇਹਨਾਂ ਨੂੰ ਆਉਣਾ ਚਾਹੀਦਾ, ਉੱਥੇ ਆ ਕੇ ਸਾਡੇ ਯੂਥ ਦਾ ਲੈਣਾ ਚਾਹੀਦਾ। ਦੇਖੋ ਨਾ ਕਿੰਨੀ ਅਨਇੰਪਲੋਇਮੈਂਟ ਉੱਥੇ, ਮੁੰਡੇ ਬੇਰੁਜ਼ਗਾਰ ਨੇ, ਕੋਈ ਕੰਮ ਨਹੀਂ ਹੈ, ਇਦਾਂ ਦਾ ਕੋਈ ਆਪਣਾ। ਹੁਣ ਦੇਖੋ ਸੈਂਟਰ ਸਰਕਾਰ ਨੂੰ ਮਿਲ ਰਹੇ, ਗਵਰਨਰ ਨੂੰ ਮਿਲ ਰਹੇ, ਤੇ ਮੈਂ ਇਹ ਗੁਜ਼ਾਰਿਸ਼ ਕਰਾਂਗਾ ਅਗਰ ਸਾਡੀ ਕੋਈ ਵੀ ਜਥੇਬੰਦੀ ਉਹਨਾਂ ਨੂੰ ਦੁਬਾਰਾ ਮਿਲ ਰਹੀ ਹੈ ਤੇ ਯੂਥ ਦੇ ਬਾਰੇ ਵੀ ਸੋਚਿਆ ਜਾਏ। ਜਿਵੇਂ ਕਸ਼ਮੀਰੀ ਪੰਡਤਾਂ ਨੂੰ ਉੱਥੇ ਰੀਹੈਬਿਲਿਟੇਟ ਕੀਤਾ ਜਾਂਦਾ, ਰਿਲੀਫ ਦਿੱਤੀ ਜਾਂਦੀ ਹੈ, ਨੌਕਰੀ ਦਿੱਤੀ ਜਾਂਦੀ ਹੈ। ਤੇ ਸਾਡੇ ਵਾਸਤੇ ਇਹਨਾਂ ਨੇ, ਮੈਂ ਹੁਣ ਦੇਖਿਆ ਸੀ ਕਿ ਸਰਨਾ ਸਾਹਿਬ ਨੇ ਮੈਮੋਰੈਂਡਮ ਦੇ ਵਿੱਚ ਯੂਥ ਦਾ ਵੀ ਕੁਝ ਜ਼ਿਕਰ ਕੀਤਾ ਹੈ ਕਿ ਕਸ਼ਮੀਰ ਦੇ ਵਿੱਚ ਜਿਹੜਾ ਯੂਥ ਹੈ ਉਹ ਬੇਰੁਜ਼ਗਾਰ ਹੈ, ਉਹਨਾਂ 'ਤੇ ਵੀ ਕੁਝ ਗੌਰਮੈਂਟ ਲੈਣਾ ਚਾਹੀਦੀ, ਗੌਰਮੈਂਟ ਨੂੰ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਕਿ ਭਾਈ ਇਹਨਾਂ ਦਾ ਵੀ ਕੁਝ ਸੋਚਿਆ ਜਾਏ। ਜਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਰਿਜ਼ਰਵੇਸ਼ਨ ਮਿਲ ਰਹੀ ਹੈ ਤੇ ਕਸ਼ਮੀਰੀ ਸਰਦਾਰਾਂ ਨੂੰ ਵੀ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ, ਕਿਉਂਕਿ ਜੇ ਇੰਡੀਆ ਦੀ ਆਇਡੈਂਟੀਟੀ ਕਿਸੇ ਨੇ ਰੱਖੀ ਉਹ ਸਰਦਾਰ ਨੇ ਕਸ਼ਮੀਰ ਦੇ ਵਿੱਚ। ਸੰਗਤ ਜੀ, ਕੌਮ ਦੀ ਬਦਕਿਸਮਤੀ ਹੈ, ਰਾਜਨੀਤੀ ਖੇਡਣ ਲਈ ਮਾਫ ਕਰਨਾ ਸਾਡੇ ਲੀਡਰ ਹਰ ਜਗ੍ਹਾ ਪਹੁੰਚ ਜਾਂਦੇ ਨੇ, ਮਗਰ ਨੌਜਵਾਨੀ, ਉਹ ਚਾਹੇ ਸਾਡੇ ਭਰਾਵਾਂ ਦੀ ਗੱਲ ਕਰ ਲਈਏ, ਸਾਡੇ ਭੈਣਾਂ ਦੀ ਗੱਲ ਕਰ ਲਈਏ, ਉਸ ਮਸਲੇ ਦੇ ਉੱਤੇ ਕੀ ਕਦੀ ਕਿਸੇ ਨੇ ਮੀਡੀਆ ਦੇ ਅੰਦਰ ਬਿਆਨ ਸੁਣਿਆ ਕਿ ਸਾਡੀ ਕੌਮ ਦਾ ਫਲਾਣਾ ਲੀਡਰ ਸਿੱਖ ਯੂਥ ਦੇ ਨਾਲ ਗੱਲਬਾਤ ਕਰਨ ਲਈ ਮੌਜੂਦਾ ਹਾਲਾਤਾਂ ਦੇ ਉੱਤੇ, ਖਾਲੀ ਇੱਕ ਕਨਵਰਜ਼ਨ ਦੇ ਇਸ਼ੂ ਦੀ ਗੱਲ ਨਾ ਕਰੀਏ, ਬੇਰੋਜ਼ਗਾਰੀ ਦੀ ਗੱਲ ਕਰ ਲਈਏ, ਧਰਮ ਦੇ ਮਸਲੇ ਦੇ ਉੱਤੇ, ਪਤਿਤਪੁਣੇ ਦੇ ਮਸਲੇ ਦੇ ਉੱਤੇ, ਹਾਲਾਂਕਿ ਜਿੱਥੇ ਤੱਕ ਮੈਂ 4-5 ਵਾਰ ਗਿਆ ਹੈਗਾ, ਗੁਰੂ ਸਾਹਿਬ ਦੀ ਬੜੀ ਕਿਰਪਾ ਹੈਗੀ, ਕਸ਼ਮੀਰ ਦੇ ਸਿੱਖਾਂ ਚੜ੍ਹਦੀ ਕਲਾ 'ਚ ਨੇ, ਪਤਿਤਪੁਣਾ ਨਹੀਂ ਹੈ। ਜੀ ਵੀ ਜੀ ਸਰ, ਮੈਂ ਆਪੂ ਗਵਰਨਰ ਕੋਲ ਗਿਆ ਸੀ, ਜਦੋਂ ਸਰਨਾ ਸਾਹਿਬ ਡੈਲੀਗੇਸ਼ਨ ਲੈ ਕੇ ਆਏ ਸੀ, ਮੈਂ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਮੈਨੂੰ ਤੁਸੀਂ ਲੈ ਜਾਓ। ਇਹਨਾਂ ਨੇ ਆਪਣੇ ਬੰਦੇ ਘਟਾਤੇ, ਸਾਡੇ ਜੋ ਕਿਹਾ ਤੁਹਾਡੇ ਜੋ 3 ਮੁੰਡੇ ਤਿਆਰ ਹੋ ਜਾਣ ਜਿਹੜੇ ਗਵਰਨਰ ਨੂੰ ਮਿਲਣਗੇ। ਸਾਡੇ 3 ਵੀਰ ਆਗੂ ਯੂਥ ਜਿਹੜੇ ਤਿਆਰ ਹੋ ਗਏ, ਆਪਾਂ ਗਵਰਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਇੱਕ ਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਮੁਲਾਕਾਤ ਹੋਈ ਗਵਰਨਰ ਨਾਲ? ਮਿਲੇ ਸਰ, ਸਾਨੂੰ ਅੱਜ ਤੱਕ ਕਿਸੇ ਨੇ ਮਿਲਾਇਆ ਨਹੀਂ, ਇਹ ਫਸਟ ਟਾਈਮ ਹੈ। ਦੇਖੋ ਹੁਣ ਸਿਰਸਾ ਆਏ ਸਨ, ਆਪਣੇ ਹੀ ਬੰਦੇ ਗਏ, ਆਪਣੇ ਮਿਲ ਕੇ ਆ ਕੇ, ਡੀਜੀ ਕੋਲ ਗਏ, ਆਪੇ ਗਏ, ਆਪਣੇ ਬੰਦੇ ਮਿਲ ਕੇ ਆ ਗਏ। ਜਿਹਨਾਂ ਵੀਰਾਂ ਨੇ ਗਰਾਊਂਡ ਤੇ ਰਿਐਲਿਟੀ ਦਿਖੀ, ਜਿਹੜੇ ਫੇਸ ਕਰਦੇ ਨੇ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਆਪਣੇ ਜਿਹੜਾ ਪੋਲੀਟੀਕਲ ਉਹ ਡਰਾਮਾ ਕਰਨਾ ਸੀ ਉਹ ਕਰਕੇ ਨਿਕਲ ਗਏ। ਆਪਾਂ ਜਿਹੜੇ ਇਹਨਾਂ ਦੇ ਨਾਲ ਗਵਰਨਰ ਨੂੰ ਮਿਲੇ, ਆਪਾਂ ਗਵਰਨਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਸਾਡਾ ਕਸ਼ਮੀਰੀ ਸਰਦਾਰਾਂ ਦਾ ਜਿਹੜਾ ਮਸਲਾ ਹੈ, ਯੂਥ ਦਾ ਅਨਇੰਪਲੋਇਮੈਂਟ ਦਾ, ਇਹਨੂੰ ਦੇਖਿਆ ਜਾਏ, ਸੰਗਿਆਨ ਲਿਆ ਜਾਏ, ਇਹਦੇ ਉੱਪਰ ਕੁਝ ਨਾ ਕੁਝ ਕੀਤਾ ਜਾਏ ਕਿ ਸਾਨੂੰ ਰੀਹੈਬਿਲਿਟੇਟ ਕੀਤਾ ਜਾਵੇ। ਵੀ ਜੀ ਸਭ ਤੋਂ ਅਖੀਰਲਾ ਸਵਾਲ, ਵਰਲਡ ਦੇ ਅੰਦਰ, ਪੂਰੇ ਵਰਲਡ ਦੇ ਅੰਦਰ ਜਿੱਥੇ ਵੀ ਮੁਸਲਿਮ ਤੇ ਸਿੱਖ ਭਾਈਚਾਰਾ ਕੀ ਯੂਨਿਟੀ ਦੀ ਗੱਲਾਂ ਇਹਨੇ ਸਾਲਾਂ ਤੋਂ ਏਕਾ ਦੀਆਂ ਗੱਲਾਂ, ਜਿਹਨੂੰ ਅਸੀਂ ਯੂਨਿਟੀ ਕਹਿੰਦੇ ਹਾਂ, ਉਹਦੀਆਂ ਗੱਲਾਂ ਚੱਲ ਰਹੀਆਂ, ਮਗਰ ਇਸ ਮਸਲੇ ਤੇ ਕਿਤੇ ਨਾ ਕਿਤੇ ਤਰੇੜਾਂ ਪੈਂਦੀਆਂ ਦਿਖ ਰਹੀਆਂ ਨੇ। ਸਾਡਾ TV 84 ਅਮਰੀਕਾ ਦਾ TV ਚੈਨਲ ਹੈ, ਪੂਰੇ ਵਰਲਡ ਹੀ ਤੁਹਾਡੇ ਇਸ ਪ੍ਰੋਗਰਾਮ ਨੂੰ ਦੇਖਿਆ ਜਾਣਾ। ਤੁਸੀਂ ਇਸ ਵੇਲੇ ਕਸ਼ਮੀਰ ਦੇ ਯੂਥ ਨੂੰ ਰਿਪਰੈਜ਼ੈਂਟ ਕਰ ਰਹੇ ਹੈਗੇ ਹੋ, ਬਾਹਰ ਬੈਠੇ ਆਪਣੇ ਮੁਸਲਮਾਨ ਕਮਿਊਨਿਟੀ ਦੇ ਲੋਕਾਂ ਨੂੰ ਤੇ ਆਪਣੇ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਕਸ਼ਮੀਰ ਦੇ ਵੱਲੋਂ, ਮਸਲੇ ਦੇ ਉੱਤੇ, ਧਰਮ ਦੇ ਮਸਲੇ ਦੇ ਉੱਤੇ, ਪੋਲਿਟਿਕਸ ਦੇ ਮਸਲੇ ਦੇ ਉੱਤੇ, ਬੇਰੁਜ਼ਗਾਰੀ ਦੇ ਮੁੱਦੇ ਦੇ ਉੱਤੇ, ਸਿੱਖ ਧੀਆਂ ਦੇ ਮਸਲੇ? ਬੋਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭੱਲੇ ਕੌਣ ਮੰਦੇ। ਉੱਪਰ ਵਾਲੇ ਦੇ ਸਾਰੇ ਬੰਦੇ ਇੱਕੋ ਹੀ ਹਨ। ਆਪਾਂ ਇੱਥੇ ਧਰਮ ਅਲੱਗ ਭਾਈਚਾਰੇ ਨਾਲ ਰਹਿਣਾ ਚਾਹੀਦਾ, ਸਾਂਝ ਬਣਾ ਕੇ ਰਹਿਣੀ ਚਾਹੀਦੀ ਹੈ। ਦੁਨੀਆ 'ਚ ਕੁਝ ਲੈ ਕੇ ਨਹੀਂ ਜਾਣਾ। ਆਪਾਂ ਕਰੋਨਾ ਵੇਵ ਦੇਖ ਰਹੇ ਹਾਂ, ਫਸਟ ਆ ਗਈ, ਸੈਕੰਡ ਆ ਗਈ, ਹੁਣ ਥਰਡ ਵੇਵ ਦੀ ਗੱਲ ਕਰ ਰਹੇ। ਇੱਥੇ ਸਭ ਕੁਝ ਇੱਥੇ ਹੀ ਰਹਿ ਜਾਂਦਾ। ਮੇਰੀ ਐਟ ਦਾ ਐਂਡ ਸਾਰੇ ਧਰਮਾਂ ਦੇ ਅੱਗੇ, ਚਾਹੇ ਹਿੰਦੂ ਧਰਮ ਹੈ, ਸਿੱਖ ਧਰਮ ਹੈ, ਮੁਸਲਮਾਨ ਧਰਮ ਹੈ, ਭਾਈਚਾਰੇ ਨੂੰ ਬਣਾ ਕੇ ਰੱਖੋ। ਐਸੇ ਇਹੋ ਜਿਹੇ ਲੋਕਾਂ ਨੂੰ ਜੁੱਤੀਆਂ ਮਾਰਨੀ ਚਾਹੀਦੀਆਂ ਜਿਹੜੇ ਸਾਡੇ ਪ੍ਰੇਮ ਨੂੰ, ਸਾਡੇ ਪਿਆਰ ਨੂੰ ਖਰਾਬ ਕਰਨ। ਬਿਲਕੁਲ ਸੰਗਤ ਜੀ, ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਅਸੀਂ ਸੱਚਾਈ ਅਸੀਂ ਤੁਹਾਨੂੰ ਦਿਖਾਈ। ਅਸੀਂ ਕਸ਼ਮੀਰ ਦੇ ਉਹ ਵੀਰ ਜਿਹੜੇ ਦਿੱਲੀ ਪਹੁੰਚੇ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ, ਕਿਉਂਕਿ ਹਾਲੇ ਤੱਕ ਇਸ ਪੂਰੇ ਐਪੀਸੋਡ ਦੇ ਅੰਦਰ ਉਸ ਪਰਿਵਾਰ ਦੀ ਹਾਲੇ ਤੱਕ ਕਿਸੇ ਨੇ ਮੁਲਾਕਾਤ ਨਹੀਂ ਕੀਤੀ, ਉਹ ਬੱਚੀ ਤੱਕ, ਔਰ ਉਹ ਜਿਹੜੇ ਜਿਸ ਸ਼ਖਸ ਦੇ ਨਾਲ ਉਹਨਾਂ ਦਾ ਵਿਆਹ ਹੋਇਆ,
ਮੈਂ ਨਾਮ ਜਾਣਨਾ ਚਾਹਾਂਗਾ ਉਹਨਾਂ ਦਾ, ਜਿਹੜੇ ਸੁਖਦੀਪ, ਕੀ ਨਾਮ? ਸੁਖਪ੍ਰੀਤ ਸਿੰਘ ਖਾਲਸਾ। ਸੁਖਪ੍ਰੀਤ ਸਿੰਘ ਖਾਲਸਾ। ਸਾਡੀ ਕੋਸ਼ਿਸ਼ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਪਰਿਵਾਰ ਤੱਕ ਵੀ ਪਹੁੰਚ ਕਰੀਏ, ਉਸ ਜੋੜੇ ਨੂੰ ਜਿਹੜੇ ਇਸ ਵੇਲੇ ਦਿੱਲੀ 'ਚ ਮੌਜੂਦ ਨੇ। ਉਹ ਜਿਵੇਂ ਦੱਸਿਆ ਜਾ ਰਿਹਾ ਹੈਗਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਟਰੋਲ ਕੀਤਾ ਹੈ, ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ। ਇੱਕ ਗੱਲ ਉਸ ਜਿਹੜੇ ਤੁਹਾਡੇ ਸਿਰਸਾ ਸਾਹਿਬ ਕੁੜੀ ਨੂੰ ਲੈ ਕੇ ਆਏ, ਕਿ ਉਹਨਾਂ ਦਾ ਫਰਜ਼ ਨਹੀਂ ਬਣਦਾ ਸੀ ਕਿ ਡਿਸਟ੍ਰਿਕਟ ਕਮੇਟੀ ਸ੍ਰੀਨਗਰ ਨੂੰ ਮੈਂ ਦੱਸ ਕੇ ਜਾਂ ਕਿ ਮੈਂ ਤੁਹਾਡੀ ਬੇਟੀ, ਤੁਹਾਡਾ ਜਿਹੜਾ ਸੁਖਪ੍ਰੀਤ ਸਿੰਘ ਖਾਲਸਾ ਹੈ, ਉਹਨਾਂ ਦੇ ਮੰਮੀ ਪਾਪਾ ਤੇ ਮੁੰਡੇ ਨੂੰ ਲੈ ਕੇ ਜਾ ਰਿਹਾ? ਉਹਨਾਂ ਨੇ ਦੱਸਿਆ ਨਹੀਂ। ਤੁਹਾਡਾ ਕਹਿਣਾ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ 에ਅਰਪੋਰਟ ਤੋਂ ਦਿੱਲੀ ਲੈ ਕੇ ਆਏ ਤੇ ਕੁੜੀ ਔਰ ਮੁੰਡੇ ਦੋਨਾਂ ਦੇ ਪਰਿਵਾਰਾਂ ਨੂੰ ਖਬਰ ਹੀ ਨਹੀਂ ਦਿੱਤੀ ਗਈ। ਸ੍ਰੀਨਗਰ ਦੇ ਜਨਰਲ ਸਕੱਤਰ ਹੈਗੇ ਨਵਤੇਜ ਸਿੰਘ ਜੀ, ਸਾਡੇ ਜੀਪੀਸੀ ਦੀ ਮੈਂਬਰ ਹੈਗੇ ਆਪਣੇ ਸੰਦੀਪ ਵੀਰ ਜੀ, ਗੁਰਦੀਪ ਵੀਰ ਜੀ, ਜਿਹੜੇ ਇਲੈਕਟਡ ਮੌਜੂਦਾ ਮੈਂਬਰ ਹੈਗੇ ਸ੍ਰੀਨਗਰ ਦੇ ਡਿਸਟ੍ਰਿਕਟ ਜਿਹਦੇ ਕੇਸ ਬਣਿਆ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵੀ ਨਹੀਂ ਪਤਾ ਚੱਲਿਆ ਕਿ ਸਿਰਸਾ ਕੁੜੀ ਲੈ ਗਿਆ, ਮੁੰਡਾ ਵੀ ਲੈ ਗਿਆ। ਯਾਰ ਦੱਸ ਤੇ ਦੇਣਾ ਸੀ। ਬੜੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ, ਜਿਸ ਤਰੀਕੇ ਨਾਲ ਕਸ਼ਮੀਰ ਦੇ ਉਹ ਯੂਥ ਜਿਹੜੇ ਉਸ ਪਰਿਵਾਰ ਦੇ ਨਾਲ ਜੁੜੇ ਨੇ, ਉਸ ਕੁੜੀ ਦੇ ਨਾਲ ਜੁੜੇ ਨੇ, ਉਸ ਨੌਜਵਾਨ ਜਿਹਨੇ ਉਸ ਕੁੜੀ ਦੇ ਨਾਲ ਵਿਆਹ ਕੀਤਾ ਉਹਨਾਂ ਦੇ ਨਾਲ ਜੁੜੇ। ਬਿਲਕੁਲ ਤੁਸੀਂ ਆਪਣੀ ਗੱਲ ਰੱਖੋ, ਮਗਰ ਸੰਗਤ ਜੀ ਸਵਾਲ ਇੱਥੇ ਉੱਠਦਾ ਹੈਗਾ ਕਿ ਕੀ ਸਾਨੂੰ ਇਸ ਮਸਲੇ ਦੇ ਉੱਤੇ ਉਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਹੈ ਜਾਂ ਰਾਜਨੀਤੀ ਕਰਨੀ ਚਾਹੀਦੀ ਹੈ? ਸੱਚਾਈਆਂ ਤੁਹਾਡੇ ਅੱਗੇ ਨੇ। ਉਹ ਯੂਥ ਸਾਡੇ ਨਾਲ ਹੈ ਜਿਹੜਾ ਉਸ ਪਰਿਵਾਰ ਦੇ ਨਾਲ ਬਕਾਇਦਾ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦਾ। ਦਿੱਲੀ ਦੀ ਸੰਗਤ ਨੂੰ ਅਪੀਲ ਕਰਾਂਗਾ, ਤੁਹਾਡੇ ਤੇ ਇਲੈਕਸ਼ਨ ਹੋਏਗੀ ਨਾ, ਮੈਨੂੰ ਜ਼ਰੂਰ ਬੁਲਾਇਓ, ਮੈਂ ਤੁਹਾਨੂੰ ਰਿਐਲਿਟੀ ਦੱਸਾਂਗਾ। ਇਹਦੇ ਉੱਪਰ ਨਾ ਸਿਆਸਤ ਜਿਹੜਾ ਕਰੇਗਾ, ਮੈਂ ਤੁਹਾਨੂੰ ਰਿਐਲਿਟੀ ਦੱਸ ਦਿਆਂਗਾ ਕਿ ਕਿਹਨੂੰ ਵੋਟ ਪਾਣੀ ਚਾਹੀਦੀ, ਕਿਹਨੂੰ ਵੋਟ ਨਹੀਂ ਪਾਣੀ ਚਾਹੀਦੀ। ਕਿਉਂਕਿ ਇਹਦੇ ਉੱਪਰ ਜਿਹੜਾ ਦਿੱਲੀ ਦੀ ਸੰਗਤ ਨੂੰ ਲੈ ਰਹੇ ਨਾ, ਜਿਹੜਾ ਆਪਣਾ ਬੈਨੀਫਿਟ ਲੈ ਕਰਦੇ ਨੇ ਸੰਗਤ ਨੂੰ, ਮੈਂ ਦਿੱਲੀ ਦੀ ਸੰਗਤ ਅੱਗੇ ਰਿਕੁਐਸਟ ਕਰਾਂਗਾ ਮੈਨੂੰ ਆ ਕੇ ਮਿਲਣ, ਜਿੱਥੇ ਮਰਜ਼ੀ ਬੁਲਾਉਣ, ਮੈਂ ਸਾਰਾ ਓਪਨ ਕਰ ਦਿਆਂਗਾ ਕੀ ਪ੍ਰੋਸੈਸ ਚੱਲ ਰਿਹਾ ਉੱਥੇ, ਕੀ ਹੋ ਰਿਹਾ ਇੱਥੇ, ਕੀ ਕਰਕੇ ਉੱਥੋਂ ਇਹ ਲੋਕ ਆਏ ਨੇ। ਔਰ ਲਾਸਟ ਹੀ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਮੈਨੂੰ ਥੋੜੀ ਜਿਹੀ ਭੁੱਲ ਗਈ ਹੈ ਮੈਨੂੰ, ਸੌਰੀ। ਕੋਈ ਗੱਲ ਨਹੀਂ, ਮਗਰ ਸੰਗਤ ਜੀ ਗੱਲਾਂ ਜਿਹੜੀਆਂ ਨੇ ਸਾਡਾ ਕੰਮ ਸੀ ਸੱਚਾਈ ਅੱਗੇ ਲਿਆਣਾ। ਯੂਥ ਨੇ ਆਪਣੀ ਗੱਲ ਰੱਖ ਦਿੱਤੀ, ਪਰਮਜੀਤ ਸਿੰਘ ਸਰਾਂ ਨੇ ਆਪਣੀ ਗੱਲ ਰੱਖ ਦਿੱਤੀ। ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਪ੍ਰੈਸ ਕਾਨਫਰੰਸ ਕਰਦੀ ਹੈ, ਅਸੀਂ ਇਹ ਸਾਰੇ ਸਵਾਲ ਜੋ ਸਾਡੇ ਵੀਰ ਨੇ ਇੱਥੇ ਸਾਡੇ ਚੈਨਲ ਦੇ ਰਾਹੀਂ ਦੁਨੀਆ ਤੱਕ ਰੱਖੇ ਨੇ, ਅਸੀਂ ਉਸ ਸਵਾਲਾਂ ਦੇ ਜਵਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਈਏ। ਮਗਰ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਅੰਦਰ ਇੱਕ ਅਪੀਲ ਅਸੀਂ ਹਮੇਸ਼ਾ ਕਰਦੇ ਹੈਗੇ ਆ। ਮੈਨੂੰ ਗੱਲ ਯਾਦ ਆ ਗਈ ਹੈ, ਜਿਸ ਦਿਨ ਸਿਰਸਾ ਸਾਹਿਬ ਆਪਣੇ ਸ੍ਰੀਨਗਰ ਪਹੁੰਚੇ, ਗੁਰਦੁਆਰਾ ਵਿਖੇ ਮੀਟਿੰਗ ਹੋਈ, ਉਹਨਾਂ ਨੇ ਇੱਕ ਗੱਲ ਬੜੀ ਪਿਆਰ ਨਾਲ ਕਹੀ ਸੀ, ਮੈਂ ਵੀ ਉੱਥੇ ਸੀ, ਇਹਨਾਂ ਦੇ ਨਾਲ ਪ੍ਰੋਟੈਸਟ ਸੀ, ਤਨਵੀਰ ਸਿੰਘ ਖੜਾ ਸੀ। ਜਿਹੜੇ ਸਿਰਸੇ ਨੇ ਪ੍ਰੋਟੈਸਟ ਕੀਤਾ, ਮੈਂ ਫੋਟੋਗ੍ਰਾਫ ਤੁਹਾਨੂੰ ਸ਼ੋਅ ਕਰ ਦਾਂਗਾ। ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ, ਜਿੰਨਾ ਸਤਿਕਾਰ ਮੈਂ ਸਰਨਾ ਸਾਹਿਬ ਦਾ ਕੀਤਾ, ਉਹਨਾਂ ਸਤਿਕਾਰ ਮੈਂ ਸਿਰਸੇ ਦਾ ਵੀ ਕੀਤਾ ਹੈ। ਤੁਸੀਂ ਜਿਹੜੀ ਮਰਜ਼ੀ ਵੀਡੀਓ ਲੱਭ ਲਓ ਸਿਰਸੇ ਵਾਲੀ, ਉਹਦੇ ਤਨਵੀਰ ਸਿੰਘ ਤੁਹਾਨੂੰ ਖੜਾ ਮਿਲੇਗਾ। ਇਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਇੱਕ ਗੱਲ ਕਹੀ ਕਿ ਇੱਥੇ ਸਾਰੇ ਪੋਲੀਟੀਸ਼ੀਅਨ ਬੈਠੇ ਹੋਣੇ, ਕੋਈ ਕਾਂਗਰਸ ਤੋਂ ਹੋਣਾ, ਕੋਈ PDP ਤੋਂ ਹੋਣਾ, ਕੋਈ NC ਦਾ ਹੋਣਾ, ਕੋਈ ਕਿਸੇ ਵੀ ਪਾਰਟੀ ਤੋਂ ਹੋਣਾ। ਆਪਾਂ ਇੱਥੇ ਪੋਲੀਟਿਕਸ ਨਹੀਂ ਕਰਨੀ, ਆਪਾਂ ਇੱਥੇ ਇੱਕਜੁੱਟ ਹੋ ਕੇ ਰਹਿਣਾ। ਜੇ ਸਰਨਾ ਸਾਹਿਬ ਦਿੱਲੀ ਤੋਂ ਆਏ ਸੀ ਤੇ ਮਿਲ ਲੈਂਦੇ, ਛੋਟਾ ਬੱਚਾ ਹੋ ਗਿਆ ਉਹਨਾਂ ਨੂੰ, ਇਹਨਾਂ ਨੇ ਉਹਨਾਂ ਨੂੰ ਮਿਲੇ ਤੱਕ ਨਹੀਂ, ਫਿਰ ਉੱਥੇ ਕੀ ਫਾਇਦਾ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੋਲ ਕੇ ਕਿ ਆਪਾਂ ਨੂੰ ਇੱਕੋ ਜਿਹਾ ਰਹਿਣਾ ਚਾਹੀਦਾ। ਜਿੱਥੇ ਸਰਨਾ ਸਾਹਿਬ ਜਾਂਦੇ ਸਨ ਉੱਥੋਂ ਸਿਰਸਾ ਭੱਜ ਜਾਂਦਾ ਸੀ। ਜਿੱਥੇ ਮਤਲਬ ਆਪਾਂ ਤੁਸੀਂ ਦੇਖੋ, ਉਹ ਇੱਕ ਕੁੜੀ ਦਾ ਵਿਆਹ ਹੋਇਆ ਜਿਸ ਦਿਨ, ਆਪਾਂ ਜਿਹੜੇ ਕੁੜੀ ਨੂੰ ਲੈ ਕੇ ਆਏ, ਸਰਨਾ ਸਾਹਿਬ ਮੁੰਡੇ ਨੂੰ ਲੈ ਕੇ ਆਏ, ਤੇ ਇਹ ਗੁਰਦੁਆਰਾ ਸਾਹਿਬ ਆਇਆ ਸੀ ਸ਼ਾਦੀ ਮਰਗ, ਬਾਹਰੋਂ ਹੀ ਭੱਜ ਗਿਆ, ਗੁਰਦੁਆਰਾ ਸਾਹਿਬ ਦੇ ਬਾਹਰੋਂ ਭੱਜ ਗਿਆ। ਮੈਂ ਕੋਸ਼ਿਸ਼ ਕਰ ਰਿਹਾ ਉਹ CCTV ਫੁਟੇਜ, ਕੀ ਪਤਾ ਉਹ ਡਿਲੀਟ ਕਰਾ ਦੇਣ, CCTV ਕਹਿਣ ਖਰਾਬ ਹੋ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਇਹ ਬੰਦਾ ਨਿਕਲ ਗਿਆ ਉਥੋਂ। ਯਾਨੀ ਕਿ ਜਿਸ ਵੇਲੇ ਆਨੰਦ ਕਾਰਜ ਹੋ ਰਿਹਾ ਸੀ, ਤੁਹਾਡਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਸਿੱਧਾ ਗੁਰਦੁਆਰਾ ਪਹੁੰਚੇ ਔਰ ਅੰਦਰ ਨਹੀਂ ਆਏ, ਆਨੰਦ ਕਾਰਜ ਦੀ ਖਬਰ ਸੁਣ ਕੇ ਬਾਹਰੋਂ ਚਲੇ ਗਏ। ਦੇਖੋ ਸਰ, ਫਿਰ ਇਹ ਗੁਰਦੁਆਰੇ ਦੇ ਵਿੱਚ ਕਹਿ ਰਹੇ ਸਾਨੂੰ ਇੱਕ ਹੋਣਾ, ਸੰਗਤ ਨੂੰ ਕਹਿ ਰਹੇ ਨੇ, ਤੇ ਬਾਅਦ ਵਿੱਚ ਜਿਹੜਾ ਗਰਾਊਂਡ ਤੇ ਹੈ ਉਹ ਕੁਝ ਨਹੀਂ ਹੈ, ਜ਼ੀਰੋ। ਬਿਲਕੁਲ ਸੰਗਤ ਜੀ, ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹਾਂ। ਜਿਹੜੀ ਅਪੀਲ ਅਸੀਂ ਹੁਣੇ ਗੱਲ ਕਰ ਰਹੇ ਸੀ, ਉਹੀ ਅਪੀਲ ਅਸੀਂ ਪੂਰੀ ਦੁਨੀਆ ਦੇ ਅੱਗੇ ਰੱਖਾਂਗੇ ਕਿ ਕੌਮ ਦੇ ਫੈਸਲਿਆਂ ਨੂੰ ਬੰਦ ਕਮਰਿਆਂ 'ਚ ਕਲੀਅਰ ਕਰ ਲੈਣਾ ਚਾਹੀਦਾ ਹੈ। ਰਾਜਨੀਤੀ ਜੀ, ਲਾਸਟ ਕੁਐਸਚਨ, ਤੁਹਾਨੂੰ ਨਹੀਂ ਪਤਾ ਹੋਣਾ, ਮੇਰੇ ਵੀਰ ਨੂੰ ਪਤਾ ਹੋਣਾ, ਛੋਟਾ ਹੁੰਦਾ ਸੀ ਮੈਂ, ਛੋਟਾ, ਮੇਰੀ ਭੈਣ ਤੇ ਮੈਂ, ਆਪਾਂ ਗੁੰਮ ਗਏ ਸੀ, ਲਾਪਤਾ ਹੋ ਗਏ ਸੀ ਘਰੋਂ, ਛੋਟੇ ਸੀ, ਤੇ ਘਰ ਵਾਲਿਆਂ ਨੇ ਵੀ ਐਂਡ 'ਚ ਫੈਸਲਾ ਕਰ ਲਿਆ, ਬੱਚੇ ਕੋਈ ਚੁੱਕ ਕੇ ਲੈ ਗਿਆ। ਮੈਂ ਤੁਹਾਨੂੰ ਆਪਣੀ ਰਿਐਲਿਟੀ ਦੱਸ ਰਿਹਾ। ਤੇ ਘਰ ਵਾਲੇ ਲੱਭਦੇ ਰਹੇ, ਮੰਮੀ ਪਾਪਾ ਸਾਰੇ, ਮਸਜਿਦ ਦਾ ਵੀ ਚਲਾਨ ਹੋ ਗਿਆ, ਗੁਰਦੁਆਰਿਆਂ ਚਲਾਨ ਹੋ ਗਿਆ। ਤਨਵੀਰ ਸਿੰਘ ਤੇ ਉਹਦੀ ਭੈਣ ਸਪਨਾ ਕੌਰ ਜਿਹੜੇ ਨੇ ਉਹ ਗੁੰਮ ਗਏ, ਕਿ ਛੋਟੇ ਸੀ, ਆਪੇ ਫਿਰਦੇ ਘੁੰਮਦੇ ਸਾਨੂੰ ਰਸਤਾ ਢਲ ਗਿਆ, ਸ਼ਾਮ ਪੈ ਗਈ, ਘਰ ਦੇ ਵੀ ਪਰੇਸ਼ਾਨ ਹੋ ਗਏ। ਸਾਨੂੰ ਮੁਸਲਮਾਨਾਂ ਨੇ ਚੁੱਕਿਆ, ਮੁਸਲਮਾਨਾਂ ਨੇ ਪਤਾ ਕੀਤਾ ਕਿ ਬਾਈ ਤਨਵੀਰ ਸਿੰਘ ਤੇ ਸਪਨਾ, ਉਹਨਾਂ ਨੂੰ ਨਾ ਕਿਤੋਂ ਪਤਾ ਚੱਲਣਾ ਇਹ ਬੱਚੇ ਕਿੱਥੇ ਰਹਿੰਦੇ ਹਨ। ਲਾਸਟ ਸਾਨੂੰ 10 ਵਜੇ ਮੇਰੀ ਭੈਣ ਨੂੰ ਤੇ ਮੈਨੂੰ ਉਹਨਾਂ ਨੇ ਆਪਣੇ ਘਰ ਪਹੁੰਚਾਇਆ। ਇਹ ਤੁਹਾਨੂੰ ਸੰਦੇਸ਼ ਤੋਂ ਵੱਡਾ ਕੀ ਦੇ ਸਕਦੇ। ਇੱਕ ਸਵਾਲ ਪੁੱਛਾਂਗਾ, ਤੁਹਾਡੀ ਗੱਲ ਤੋਂ ਗੱਲ ਨਿਕਲੀ, ਤੁਹਾਡੀ ਭੈਣ ਮੇਰੀ ਭੈਣ ਹੈ, ਮੈਂ ਇੱਕ ਭਰਾ ਬਣ ਕੇ ਸਵਾਲ ਪੁੱਛ ਰਿਹਾ, ਸਾਡੀ ਭੈਣ ਦੀ ਉਮਰ ਕਿੰਨੀ ਹੈ?
ਕਿਹੜੀ ਤੁਹਾਡੀ ਭੈਣ ਸਪਨਾ ਕੌਰ ਦੀ ਗੱਲ ਜਿਹੜੀ ਹੁਣ ਇਸ ਲਈ ਉਮਰ ਹੈ ਉਹ ਤੇ ਮੈਰਿਜ ਹੋ ਗਈ ਹੈ। ਮੈਂ ਤੁਹਾਨੂੰ ਛੋਟਿਆਂ ਦੀ ਕਹਾਣੀ ਦੱਸ ਰਿਹਾ। ਚਲੋ ਮੈਂ ਤੁਹਾਡੇ ਗੱਲ ਹੁਣ ਪੁੱਛਣਾ, ਮੈਂ ਸਿੱਧਾ ਇਹ ਸਵਾਲ ਹਾਲਾਂਕਿ ਮੀਡੀਆ ਵਜੋਂ ਨਹੀਂ, ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੋਂ, ਇੱਕ ਭਰਾ ਦੇ ਨਾਤੋਂ ਪੁੱਛ ਰਿਹਾ ਕਿ ਤੁਸੀਂ ਕਦੀ ਆਪਣੀ ਭੈਣ ਨਾਲ ਵਿਚਾਰ ਵਟਾਂਦਰਾ ਕੀਤੇ ਆ? ਤੁਹਾਡੀ ਭੈਣ ਨੇ ਕਦੀ ਕਿਹਾ ਕਿ ਕਸ਼ਮੀਰ ਦੇ ਅੰਦਰ ਕਿਸੇ ਮੁਸਲਮਾਨ ਨੇ, ਕਿਸੇ ਹੋਰ ਧਰਮ ਨੇ ਤੁਹਾਡੀ ਭੈਣ ਦੇ ਉੱਤੇ ਕਦੀ ਗੰਦੀ ਨਜ਼ਰ ਰੱਖੀ ਹੈ, ਕਦੀ ਉਹਨੂੰ ਬਰਗਲਾਉਣ ਦੀ ਲੋੜ ਕੀਤੀ? ਸਰ ਨਹੀਂ, ਇਹ ਕੁਝ ਥੋੜੇ ਸਮੇਂ ਤੋਂ ਚੱਲ ਰਿਹਾ, ਕਿਉਂਕਿ ਸਾਡਾ ਕਸ਼ਮੀਰ ਦੇ ਵਿੱਚ ਚੱਕਰ ਕੀ ਹੈ, ਆਪਾਂ ਪੋਪੂਲੇਸ਼ਨ ਹੀ ਘੱਟ ਹੈਗੇ ਆ, ਉਹਦਾ ਫਾਇਦਾ ਹੋ ਜਾਂਦਾ ਥੋੜਾ ਜਿਹਾ, ਉਹਦਾ ਨੁਕਸਾਨ ਸਾਨੂੰ ਹੋ ਜਾਂਦਾ, ਦੂਜਿਆਂ ਨੂੰ ਫਾਇਦਾ ਹੋ ਜਾਂਦਾ। ਸਾਡੇ ਬੱਚੇ ਵੀ ਸਾਡੇ ਤੋਂ ਦੂਰ ਰਹਿੰਦੇ, ਇੱਕ ਘਰ ਇੱਥੇ ਹੈ, ਦੂਜਾ ਘਰ 10 ਮੀਟਰ ਤੇ ਹੈ, ਇੱਕ ਪਿੰਡ ਅੱਧਾ ਕਿਲੋਮੀਟਰ ਤੇ ਹੈ, ਦੂਜਾ ਪਿੰਡ 200 ਕਿਲੋਮੀਟਰ ਤੇ, ਆਪਾਂ ਲੇਕਿਨ ਕਿੰਨੇ 30,000 ਆ ਵਿਖਰੇ ਹੋਏ ਆ, ਉਹਦਾ ਫਾਇਦਾ ਇਹਨਾਂ ਨੂੰ ਮਿਲ ਜਾਂਦਾ ਥੋੜ੍ਹਾ ਕਿ ਸਾਡੀ ਧੀਆਂ ਭੈਣਾਂ ਉੱਥੇ ਪੜ੍ਹਦੀਆਂ ਸਕੂਲਾਂ 'ਚ, ਜਿੱਥੇ ਕਲਾਸ ਵਿੱਚ 10 ਬੱਚੇ ਮੁਸਲਿਮ ਹੁੰਦੇ ਨੇ, ਇੱਕ ਸਰਦਾਰ ਹੁੰਦਾ, ਥੋੜ੍ਹਾ ਜਿਹਾ ਇਫੈਕਟ ਤੇ ਫਿਰ ਪੈ ਜਾਂਦਾ ਉੱਥੇ। ਪੰਜਾਬੀ ਲੈਂਗੁਏਜ ਨਹੀਂ ਹੈ, ਕੁਝ ਨਹੀਂ ਹੈ। ਬਿਲਕੁਲ ਸੰਗਤ ਜੀ, ਵਕਤ ਦੀ ਜ਼ਰੂਰਤ ਹੈਗੀ ਇਹ ਜੇ ਯੂਥ ਨੂੰ, ਚਾਹੇ ਸਾਡੇ ਭਰਾ ਨੇ, ਸਾਡੀਆਂ ਭੈਣਾਂ ਨੇ, ਉਹਨਾਂ ਨੂੰ ਆਪਾਂ ਸਿੱਖੀ ਦੇ ਨਾਲ ਜੋੜੀਏ, ਬਾਣੀ ਨਾਲ ਜੋੜੀਏ, ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਾ ਕਰੀਏ। ਮਗਰ ਅਫਸੋਸ ਰਾਜਨੀਤੀ ਹੋ ਰਹੀ ਹੈ। ਦੇਖੋ ਜਿਸਲੇ ਸਰਨਾ ਸਾਹਿਬ ਤੋਂ ਮੈਂ ਜਾਣਦਾ ਨਹੀਂ, ਮੈਂ ਦੋਨਾਂ ਨੂੰ ਨਹੀਂ ਜਾਣਦਾ ਸੀ, ਨਾ ਸਿਰਸੇ ਨੂੰ ਨਾ ਸਰਨਾ ਨੂੰ, ਲੇਕਿਨ ਪਤਾ ਸੀ ਕਿ ਉਹ ਇਹ ਐਕਸ ਹੈਗੇ ਤੇ ਉਹ ਇਸ ਟਾਈਮ ਪ੍ਰੈਜ਼ੈਂਟ ਪ੍ਰਧਾਨ ਹੈਗੇ। ਤੇ ਜਿਸਲੇ ਕੁੜੀ ਦੇ ਘਰ ਇਹ ਪੁੱਜੇ ਸਨ ਤੇ ਜਿਸਲੇ ਮੈਂ ਇਹਨਾਂ ਨੂੰ ਦੇਖਿਆ, ਕਿਉਂਕਿ ਵਾਹਿਗੁਰੂ ਨੇ ਕਿਹਾ ਜਿਲੇ ਮੇਰੇ ਖਾਲਸੇ ਨੂੰ ਕੋਈ ਤਕਲੀਫ ਆ ਜਾਓ, ਬਾਣੀ ਜਪ ਲੈ, ਬਾਣੀ ਦਾ ਪਾਠ ਕਰ ਲੈ। ਤੇ ਕੁੜੀ ਦੇ ਸਿਰ ਤੇ ਆ ਕੇ ਤੁਸੀਂ ਦੇਖੋ ਨਾ, ਵੀਡੀਓ ਵਾਇਰਲ ਹੋ ਰਿਹਾ ਜਿਹਦੇ ਉੱਪਰ ਇਹ ਪਾਠ ਕਰ ਰਹੇ ਨੇ। ਉਹ ਕਿਸੇ ਵੀਰ ਨੇ ਸਾਡੇ ਕਸ਼ਮੀਰ ਤੋਂ ਉਹ ਬਣਾਇਆ ਹੈ, ਇਹ ਨਾ ਇਹਨਾਂ ਨੇ ਕਿਸੇ ਬੰਦੇ ਨੇ ਬਣਾਇਆ, ਉਹ ਵੀਰ ਸਾਡਾ ਕਸ਼ਮੀਰ ਉੱਥੋਂ ਬਣਾ ਰਿਹਾ ਸੀ। ਮੈਨੂੰ ਬੜੀ ਖੁਸ਼ੀ ਹੋਈ, 1.5 ਘੰਟਾ ਇਹਨਾਂ ਨੇ ਪਾਠ ਕੀਤਾ ਕੁੜੀ ਦੇ ਸਿਰ ਤੇ ਹੱਥ ਰੱਖ ਕੇ। ਉਸ ਤੋਂ ਬੜੀ ਕੀ ਚੀਜ਼ ਹੋ ਸਕਦੀ ਸਰ? ਮੈਨੂੰ ਬੜੀ ਦਿਲ 'ਚ ਖੁਸ਼ੀ ਹੋਈ ਕਿ ਕਿਉਂਕਿ ਸਾਡੀ ਬਾਣੀ 'ਚ ਜਿੰਨੀ ਤਾਕਤ ਹੈ ਉਹ ਸਾਡੇ ਪੋਲੀਟੀਸ਼ੀਅਨ ਜਾਂ ਸਾਡੇ ਡਿਬੇਟਾਂ 'ਚ ਨਹੀਂ ਹੋ ਸਕਦੀ। ਉਹ ਬਾਣੀ ਦਾ ਅਸਰ ਹੈ ਕਿ ਕੁੜੀ ਰਾਤ 11 ਵਜੇ ਕਹਿੰਦੀ ਮੈਂ ਵਿਆਹ ਕਰਾਉਣਾ ਹੈ। ਸੱਚਾਈਆਂ ਤੁਹਾਡੇ ਅੱਗੇ ਲੈ ਕੇ ਆ ਰਹੇ ਹੈਗੇ ਆ। ਬਹੁਤ ਜਲਦ ਇਸ ਸਾਰੇ ਮਸਲੇ ਦੇ ਉੱਤੇ ਜਿਹੜੀ ਵੀ ਰਾਜਨੀਤੀ ਖੇਡੀ ਜਾਏਗੀ, ਮਾਫ ਕਰਨਾ, ਹਾਲਾਂਕਿ ਖੇਡੀ ਨਹੀਂ ਜਾਣੀ ਚਾਹੀਦੀ, ਮਗਰ ਜਿਹੜੀ ਰਾਜਨੀਤੀ ਖੇਡੀ ਜਾਏਗੀ ਤੇ ਉਹ ਜੋ ਸੱਚਾਈਆਂ ਸਾਡੇ ਯੂਥ ਨੇ ਦੱਸੀਆਂ ਨੇ, ਤੇ ਪਰਿਵਾਰ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਇੰਟਰਵਿਊ ਕਰੀਏ। ਤੇ ਭਰਾ ਦੇ ਨਾਲ ਖੜੇ ਆ, ਜਿੱਥੇ ਮਰਜ਼ੀ ਬੁਲਾ ਲੈਣ, ਸਾਡੀ ਕੋਈ ਵੀ ਭੈਣ ਹੋਏ ਮੈਨੂੰ ਬੁਲਾ ਲੈਣ, ਮੇਰਾ ਨੰਬਰ ਰੱਖ ਲੈਣ, ਮੈਨੂੰ ਜਿੱਥੇ ਮਰਜ਼ੀ ਕਿਸੇ ਕੌਮ ਕਿਸੇ ਵੀ ਟਾਈਮ ਮੇਰੇ ਕਸ਼ਮੀਰ ਦੇ ਵਿੱਚ ਕਿਸੇ ਭੈਣ ਨੂੰ ਵੀ ਕੋਈ ਦਿੱਕਤ ਆਉਂਦੀ ਹੈ, ਤਨਵੀਰ ਸਿੰਘ ਖੜਾ। ਮੈਂ ਛੋਟਾ ਬੱਚਾ ਸੀ, ਕਿਉਂਕਿ ਸਾਡੇ ਉੱਥੇ ਬੜੇ ਵਾਕਿਆ ਹੋ ਗਏ ਨੇ ਇੱਦਾਂ ਦੇ, ਅੱਜ ਤੱਕ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਜੇ ਮੈਂ ਉੱਥੇ ਅੱਲਾ ਗੁੱਲਾ ਨਹੀਂ ਕਰਦਾ ਤੇ ਇਹ ਮਸਲਾ ਵੀ ਦਬ ਜਾਣਾ ਸੀ। ਇਹ ਤਨਵੀਰ ਸਿੰਘ ਦੀ ਵਜ੍ਹਾ ਤੋਂ, ਮੇਰੇ ਕੋਈ ਯੂਥ ਦੀ ਵਜ੍ਹਾ ਤੋਂ ਉੱਥੇ ਅੱਲਾ ਗੁੱਲਾ ਹੋਇਆ ਤੇ ਮਸਲਾ ਹਾਈਲਾਈਟ ਹੋਇਆ। ਜੇ ਹਾਈਲਾਈਟ ਨਹੀਂ ਹੁੰਦਾ ਤੇ ਇਹ ਮਸਲਾ ਵੀ ਦਬ ਜਾਣਾ ਸੀ। ਬਿਲਕੁਲ ਸੰਗਤ ਜੀ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾ ਰਹੇ ਹੈਗੇ ਆ ਅਸੀਂ, ਕਿਉਂਕਿ ਅਸੀਂ ਗੱਲ ਨੂੰ ਮੁਕਾ ਰਹੇ ਹਾਂ, ਲੇਕਿਨ ਸਾਡਾ ਵੀਰ ਕੋਈ ਨਾ ਕੋਈ ਆਪਣੇ ਜਜ਼ਬਾਤ, ਇਹ ਉਹ ਜਜ਼ਬਾਤ ਨੇ ਜਿਹੜੇ ਸਾਡੇ ਯੂਥ ਦੇ ਬਾਹਰ ਆਉਣਾ ਚਾਹੁੰਦੇ ਸੀ। ਕੋਈ ਮੀਡੀਆ ਸਿਰਫ ਮਸਾਲੇ ਦੀਆਂ ਗੱਲਾਂ ਸਭ ਕਰ ਰਹੇ ਨੇ, ਅੱਗ ਲਾਉਣ ਦੀਆਂ ਗੱਲਾਂ ਕਰ ਰਹੇ ਨੇ, ਤਿਰੜਾਂ ਦੀਆਂ ਗੱਲਾਂ ਕਰ ਰਹੇ ਨੇ, ਮਗਰ ਯੂਥ ਦੇ ਦਿਲ ਦੀ ਗੱਲ ਸਾਡੀ ਕੋਸ਼ਿਸ਼ ਸੀ ਅਸੀਂ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਦੁਨੀਆ ਤੱਕ ਸਾਂਝ ਪਾਈਏ। ਅਸੀਂ ਆਪਣੀ ਉਸ ਜ਼ਿੰਮੇਵਾਰੀ ਨੂੰ ਨਿਭਾਇਆ। ਅਗਲੇ ਪ੍ਰੋਗਰਾਮ ਦੇ ਨਾਲ, ਇਸ ਮਸਲੇ ਦੀ ਅਗਲੀ ਅਪਡੇਟ ਨਾਲ ਅਸੀਂ ਦੁਬਾਰਾ ਜੁੜਾਂਗੇ। ਲੈਣੇ ਆਪਣੇ ਵੀਰਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।